ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਆਪਣੇ ਨਾਲ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਐਨਲਿਸਟ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਜਰਨੈਲ ਸਿੰਘ ਸਿਆਟਲ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਨੀਵਰਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਹਿਯੋਗ ਕਰਨਾ ਚਾਹੁੰਦੇ ਹੋ, ਸਪਾਂਸਰ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 408-722-7698 ਦੇ ਉੱਤੇ। ਦੀਪਕ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੀਟਿੰਗਾਂ ਬਹੁਤ ਕੁਝ ਹੋਇਆ, ਜਥੇਦਾਰ ਸਾਹਿਬ ਚਲੇ ਗਏ। ਇੱਧਰ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ, ਜਿੱਦਾਂ ਤੁਸੀਂ ਕੱਲ ਵੀ ਦੱਸ ਰਹੇ ਸੀਗੇ ਵੀ ਉਹ ਬੜੀ ਤਾਕ ਰਹੂਗੀ ਵੀ ਕੀ ਕਹਿੰਦੇ ਨੇ ਉੱਥੇ ਜਾ ਕੇ। ਕਿਸੇ ਨੂੰ ਕਹਿਤਾ ਉਹਨਾਂ ਨੇ ਗੋਲੇ ਸਿੱਖ, ਕਿੱਧਰ ਆ ਜੀ ਇਸ਼ਾਰੇ? ਬਿਲਕੁਲ ਜੀ, ਕੱਲ ਮਸਤੂਆਣਾ ਸੰਤਾਂ ਦੀ ਬਰਸੀ ਦੇ ਮੌਕੇ ਜਿਹੜਾ ਸਾਲਾਨਾ ਸਮਾਗਮ ਹੁੰਦਾ ਹੈ, ਉਹ ਸਮਾਗਮ ਸੀਗਾ। ਜ਼ਿਆਦਾਤਰ ਤਾਂ ਸਿੱਧੇ ਰੂਪ ਦੇ ਵਿੱਚ ਉਹਦਾ ਕੰਟਰੋਲ ਤਾਂ ਢੀਂਡਸਿਆਂ ਦੇ ਪਰਿਵਾਰ ਕੋਲੇ ਹੁੰਦਾ ਹੈ, ਸੋ ਇਸ ਲਈ ਉਹਨਾਂ ਦੀ ਅਗਵਾਈ 'ਚ ਸਮਝ ਲਓ ਇਹ ਸਾਰਾ ਸਮਾਗਮ ਸੀਗਾ। ਤੇ ਇਸ ਵਾਰ ਬਸ ਸੁਖਬੀਰ ਬਾਦਲ ਵਾਲੀ ਅਕਾਲੀ ਦਲ ਵਾਲੀ ਧਿਰ ਤੋਂ ਇਲਾਵਾ ਬਾਕੀ ਸਾਰੀਆਂ ਧਿਰਾਂ, ਪੰਥਕ ਧਿਰਾਂ ਮੰਚ ਤੇ ਸੀਗੀਆਂ ਜੀ। ਚਾਹੇ ਉਹ ਦਲਜੀਤ ਬਿੱਟੂ ਹੋਣ ਵਾਲਾ ਧਿਰ ਹੋਵੇ, ਚਾਹੇ ਸਰਬਜੀਤ ਸਿੰਘ ਖਾਲਸਾ ਹੋਣ, ਚਾਹੇ ਅੰਮ੍ਰਿਤਪਾਲ ਦੇ ਪਿਤਾ ਹੋਰੀ ਹੋਣ, ਹੈਨਾ। ਉਸ ਤੋਂ ਬਿਨਾਂ ਹੋਰ ਧਿਰਾਂ ਤੇ ਉਹਦੇ ਵਿੱਚ ਹੀ ਸੁਧਾਰ ਲਹਿਰ ਵਾਲੇ ਲੀਡਰ ਗੁਰਪ੍ਰਤਾਪ ਬਡਾਲਾ, ਸੁਰਜੀਤ ਰੱਖੜਾ, ਇਹ ਸਾਰੇ ਵੀ ਮੰਚ ਤੇ ਨਜ਼ਰ ਆਏ। ਤੇ ਪਰ ਸਭ ਦੀਆਂ ਨਜ਼ਰਾਂ ਅੜਿੱਕ ਰਹੀਆਂ ਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣੇ ਰੁਤਬੇ ਦੀ ਉਸ ਮਰਿਆਦਾ ਨੂੰ ਧਿਆਨ 'ਚ ਰੱਖਦਿਆਂ ਧਾਰਮਿਕ ਹਵਾਲੇ ਨਾਲ, ਇਤਿਹਾਸਕ ਹਵਾਲੇ ਨਾਲ ਆਪਣੀ ਤਕਰੀਰ ਕੀਤੀ। ਠੀਕ ਹੈ। ਪਰ ਉਹਨਾਂ ਦੇ ਇਸ਼ਾਰੇ ਬੜੇ ਸਪਸ਼ਟ ਸੀ। ਹੁਣ ਉਹ ਤੀਰ ਕਿੱਥੇ ਕਿੱਥੇ ਲੱਗੇ ਨੇ, ਇਹ ਤਾਂ ਹੁਣ ਜਿਨ੍ਹਾਂ ਦੀ ਅੱਜ ਪੱਟੀਆਂ ਬੰਨੀਆਂ ਹੋਣਗੀਆਂ ਉੱਥੋਂ ਹੀ ਦੇਖ ਕੇ ਪਤਾ ਲੱਗਣਾ ਕਿ ਨਿਸ਼ਾਨਾ ਕਿੱਥੇ ਲਾ ਗਏ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਦੋਂ ਮੰਚ ਤੇ ਬੁਲਾਇਆ ਗਿਆ ਤਦ ਬਕਾਇਦਾ ਮੰਚ ਸੰਚਾਲਕ ਨੇ ਕਿਹਾ ਕਿ ਜਥੇਦਾਰ ਸਾਹਿਬ ਅੱਗੇ ਵਧੋ। ਹੁਣ ਇਹ ਸ਼ਬਦ ਹੀ ਆਪਣੇ ਆਪ 'ਚ ਪੂਰਨ ਵਾਰਤਾ ਕਹਿੰਦਾ ਕਿ ਜਿਹਦੀ ਗੱਲ ਆਪਾਂ ਪਿਛਲੇ 2-3 ਵਾਰ ਤੋਂ ਕਰਦੇ ਆਏ ਹਾਂ ਕਿ ਜਥੇਦਾਰ ਸਾਹਿਬ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਰਾਜਨੀਤਿਕ ਤੌਰ ਤੇ ਮੂਹਰੇ ਆ ਜਾਓ, ਉਹ ਕਹਿੰਦੇ ਮੈਂ ਧਾਰਮਿਕ ਕਰਨਾ। ਕਿਉਂ ਧਾਰਮਿਕ 'ਚ ਇਸ਼ਾਰਾ ਹੋ ਗਿਆ ਕਿ ਭਾਈ ਸੰਭਾਲੋ। ਜਥੇਦਾਰ ਸਾਹਿਬ ਹੋਰਾਂ ਨੇ ਜਦੋਂ ਮਾਈਕ ਸੰਭਾਲਿਆ ਤਾਂ ਉਹਨਾਂ ਨੇ 2 ਹਵਾਲੇ, ਮਤਲਬ ਉਹਨਾਂ ਦੀ ਤਕਰੀਰ ਲੰਬੀ ਸੀਗੀ ਪਰ ਬੜੀ ਸੰਖੇਪ ਭਰੀ ਵੀ ਸੀਗੀ, ਪਰ ਉਹਦੇ ਵਿੱਚ 2 ਹਵਾਲੇ ਬੜੇ ਕਮਾਲ ਦੇ ਸੀ ਜੀ। ਪਹਿਲਾ ਹਵਾਲਾ ਉਹਨਾਂ ਨੇ ਇੱਕ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਭਾਗ ਦੇ ਸਮੇਂ ਦਾ ਦਿੱਤਾ। ਉਹ ਕਹਿੰਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਸਿੱਖਾਂ ਦੀ ਗਿਣਤੀ ਸਿਖਰ ਤੇ ਸੀ, ਤਾਂ ਸਿੱਖਾਂ ਦੀ ਮਤਲਬ ਕਿ ਤਾਦਾਦ ਇਸ ਕਦਰ ਸੀ ਕਿ ਕਿਉਂਕਿ ਉਹਨੂੰ ਸਿੱਖ ਰਾਜ ਕਿਹਾ ਜਾਂਦਾ, ਪਹਿਲੇ ਸਿੱਖ ਰਾਜੇ ਵਜੋਂ ਵੀ ਉਹਨਾਂ ਨੂੰ ਕਿਹਾ ਜਾਂਦਾ। ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਜਿੱਦਾਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੁੱਕਿਆ ਤਾਂ ਰਾਜ ਭਾਗ ਦੇ ਜਿਹੜੇ ਇੱਛਕ ਹੋਣ ਦੇ ਨਾਤੇ ਸਿੱਖ ਬਣੇ ਸੀ, ਉਹਨਾਂ ਨੇ ਪੱਗਾਂ ਲਾ ਕੇ ਟੋਪੀਆਂ ਲੈ ਲਈਆਂ। ਉਹ ਕਹਿੰਦੇ ਕਿ ਇਹ ਸਿੱਖ ਸਿਰਫ ਰਾਜ ਭਾਗ ਦੇ ਲਾਲਚ ਲਈ ਸੀ। ਹੁਣ ਉਹਨਾਂ ਦਾ ਮੌਜੂਦਾ ਸੰਦਰਭ ਦੇ ਵਿੱਚ ਇਹ ਇਸ਼ਾਰਾ ਕਿਹਨੂੰ ਸੀ ਕਿ ਜਦੋਂ ਤੱਕ ਤੁਹਾਡੇ ਕੋਲ ਰਾਜ ਭਾਗ ਸੀ ਤਦ ਤੱਕ ਤੁਸੀਂ ਕਹਿੰਦੇ ਸੀ ਸਾਰਾ ਕੁਝ ਸਾਡਾ ਸਿੱਖੀ ਸਿਧਾਂਤ ਵਾਲਾ। ਹਾਂਜੀ। ਤੇ ਜਦੋਂ ਹੁਣ ਰਾਜ ਭਾਗ ਗਿਆ ਤੇ ਤੁਹਾਡਾ ਸਿੱਖੀ ਤੋਂ ਵੀ ਮੋਹ ਮੁੜ ਗਿਆ ਤੇ ਹੁਣ ਤੁਸੀਂ ਕਹਿੰਦੇ ਹੋ ਅਸੀਂ ਤਾਂ ਜੀ ਨੈਸ਼ਨਲ ਪਾਰਟੀਆਂ ਜੀ, ਅਸੀਂ ਤਾਂ ਜੀ ਏਦਾਂ ਦੀ ਪਾਰਟੀਆਂ ਜੀ, ਅਸੀਂ ਤਾਂ ਜੀ ਆਹ ਕਰਨਾ ਜੀ, ਸਿਧਾਂਤ ਵੱਖਰੀ ਗੱਲ ਹੈ ਜੀ, ਸਿਧਾਂਤ ਦਾ ਸਾਨੂੰ ਫਿਕਰ ਨਹੀਂ, ਚੋਣ ਨਿਸ਼ਾਨ ਬਚਾਉਣਾ ਜੀ। ਕੀ ਇਸ਼ਾਰਾ ਸਿੱਧਾ ਉਸ ਧਿਰ ਵੱਲ? ਕਿਉਂਕਿ ਉਹਨਾਂ ਨੇ ਇੱਕ ਗੱਲ ਕਹੀ ਕਿ ਸਿੱਖੀ ਦੇ ਵਿੱਚ ਸਿਧਾਂਤ ਵੱਡਾ, ਵਿਅਕਤੀ ਵੱਡਾ ਨਹੀਂ, ਰੁਤਬਾ ਵੱਡਾ ਨਹੀਂ। ਉਹ ਕਹਿੰਦੇ ਸਿਧਾਂਤ ਤੋਂ ਸਭ ਕੁਝ ਬਾਰਿਆ ਜਾ ਸਕਦਾ ਪਰ ਸਿਧਾਂਤ ਨਹੀਂ ਬਾਰਿਆ ਜਾ ਸਕਦਾ। ਸੋ ਇਸ ਨੂੰ ਸਪਸ਼ਟ ਸੀਗਾ ਕਿ ਤੁਸੀਂ ਸਿਧਾਂਤ ਨੂੰ ਇੱਕ ਪਾਸੇ ਰੱਖ ਕੇ ਸਿਰਫ ਆਪਣੇ ਅਹੁਦੇ ਰੁਤਬੇ ਬਚਾਉਣ ਲਈ ਲੱਗੇ। ਇਸ ਤੋਂ ਵੀ ਗਾਂ ਉਹ ਕਹਿੰਦੇ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਔਰ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ,
ਉਸ ਤੋਂ ਬਾਅਦ ਕਹਿੰਦੇ ਨੌਜਵਾਨਾਂ ਨੇ ਤੈਅ ਕੀਤਾ ਕਿ ਅਸੀਂ ਦਰਸ਼ਨ ਕਰਨ ਜਾਣਾ ਹੈ। ਉਹ ਉੱਥੇ ਦਰਸ਼ਨ ਕਰਨ ਗਏ ਤੇ ਉਹਨਾਂ ਦਾ ਮਨ ਬਹੁਤ ਪੀੜਤ ਹੋਇਆ ਜਦੋਂ ਉਹਨਾਂ ਨੇ ਢਹਿ ਢੇਰੀ ਅਕਾਲ ਤਖਤ ਸਾਹਿਬ ਵੇਖਿਆ। ਤੇ ਉਸ ਤੋਂ ਬਾਅਦ ਮੱਥਾ ਟੇਕ ਕੇ ਉਹ ਦਰਸ਼ਨ ਡਿਊਟੀ ਤੋਂ ਜਦੋਂ ਬਾਹਰ ਆਏ ਤੇ ਕਹਿੰਦੇ ਬਾਹਰ CRPF ਦਾ ਨਾਕਾ ਲੱਗਿਆ ਸੀ। ਨਾਕੇ ਤੇ ਉਹ ਨੌਜਵਾਨ ਰੋਕ ਲਏ ਗਏ। ਉਹਨਾਂ ਨੂੰ ਪੁੱਛਿਆ ਕਿੱਥੋਂ ਆਏ ਹੋ? ਕਹਿੰਦੇ ਉਹਨਾਂ ਨੇ ਆਪਣਾ ਇਲਾਕਾ ਦੱਸਿਆ। ਕਹਿੰਦੇ ਨਹੀਂ, ਹੁਣ ਕਿੱਥੋਂ ਆਏ ਹੋ? ਉਹਨਾਂ ਨੇ ਕਿਹਾ ਜੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਆ। ਕੌਣ ਹੋ ਤੁਸੀਂ? ਉਹ ਕਹਿੰਦੇ ਜੀ ਅਸੀਂ ਗੋਲੇ ਸਿੱਖ ਹਾਂ। ਤੇ ਕਹਿੰਦੇ ਉਹਨਾਂ ਦੇ ਅਫਸਰ ਨੇ ਪੁੱਛਿਆ ਕਿ ਉਹ ਕੌਣ ਹੁੰਦੇ ਨੇ? ਕਹਿੰਦਾ ਜੀ ਜਿਹੜੇ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਏ ਨੂੰ ਦੇਖ ਕੇ ਵੀ ਚੁੱਪ ਰਹਿ ਜਾਣ। ਸੋ ਇਹ ਹਵਾਲਾ ਦੇ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਅੱਜ ਸਿਧਾਂਤਕ ਤੌਰ ਤੇ ਅਕਾਲ ਤਖਤ ਸਾਹਿਬ ਢਹਿ ਢੇਰੀ ਆ ਤੇ ਅਸੀਂ ਦੇਖੀ ਜਾ ਰਹੇ ਹਾਂ। ਸੋ ਇਸ ਤਰ੍ਹਾਂ ਕਹਿੰਦੇ ਅਸੀਂ ਗੋਲੇ ਸਿੱਖਾਂ। ਉਹਨਾਂ ਨੇ ਬੇਸ਼ੱਕ ਇਹ ਕਹਿ ਕੇ ਗੱਲ ਉੱਥੇ ਖਤਮ ਕੀਤੀ ਕਿ ਇਹਦਾ ਅਸੀਂ ਗੋਲੇ ਸਿੱਖਾਂ, ਪਰ ਉਹ ਕਿਹਨੂੰ ਕਹਿਣਾ ਚਾਹੁੰਦੇ ਸੀ ਕਿ ਅੱਜ ਸਿਧਾਂਤਕ ਤੌਰ ਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਕਿਹਨੇ ਆ, ਕਿਹਨੇ ਹਮਲਾ ਕੀਤਾ ਹੈ, ਸਿਧਾਂਤਕ ਹਮਲਾ। ਸੋ ਇਸ ਲਈ ਉਹਨਾਂ ਦੀਆਂ ਦੋ ਗੱਲਾਂ ਨੇ ਕਾਫੀ ਕੁਝ ਸਪਸ਼ਟ ਕਰ ਦਿੱਤਾ। ਵੈਸੇ ਤਾਂ ਮੰਚ ਸੰਚਾਲਨ ਵੱਲੋਂ ਜਾਂ ਉਹਨਾਂ ਤੋਂ ਪਹਿਲਾਂ ਜਿਹੜੇ ਬੁਲਾਰੇ ਨੇ ਸ਼ੁਰੂ ਚ ਬੋਲਿਆ ਟਰਸਟੀਆਂ ਨੇ, ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹ ਤਕਰੀਰ ਸਿਰਫ ਸੰਤਾਂ ਦੀ ਬਰਸੀ ਦੇ ਹਵਾਲੇ ਤੱਕ ਸੀਮਤ ਰਹੇ, ਧਾਰਮਿਕ ਮਰਿਆਦਾ ਚ ਰਹੇ। ਸੋ ਜੱਦਰ ਸਾਹਿਬ ਨੇ ਤਾਂ ਆਪਣੀ ਮਰਿਆਦਾ ਨਿਭਾਤੀ, ਪਰ ਉਹ ਤੋਂ ਬਾਅਦ ਕੰਮ ਖੁੱਲ ਗਿਆ। ਉਦੋਂ ਗੁਰਪ੍ਰਤਾਪ ਬਡਾਲਾ ਆਏ ਤੇ ਉਹਨਾਂ ਨੇ ਸਿੱਧੇ ਤੀਰ ਚਲਾਉਣੇ ਸ਼ੁਰੂ ਕਰਤੇ ਤੇ ਸਰਜੀਤ ਸਿੰਘ ਰੱਖੜਾ ਨੇ ਤਾਂ ਫਿਰ ਸਿੱਧਾ ਸਪਸ਼ਟ ਹੋ ਗਏ। ਵੈਸੇ ਉੱਥੋਂ ਵੀ ਬਾਰ-ਬਾਰ ਗੱਲ ਹੁੰਦੀ ਰਹੀ ਕਿ ਸਾਨੂੰ ਇਕੱਠਿਆਂ ਹੋਣਾ ਚਾਹੀਦਾ ਹੈ ਨਾ, ਤੇ ਪਰ ਨਾਲ ਹੀ ਸਰਜੀਤ ਸਿੰਘ ਰੱਖੜਾ ਤਾਂ ਇੱਥੋਂ ਤੱਕ ਕਹਿ ਗਏ, ਕਹਿੰਦੇ ਕਿ ਭਾਈ ਅਸੀਂ ਤਾਂ ਸੁਖਵੀਰ ਨੂੰ ਸਮਝਾਇਆ ਸੀਗਾ ਕਿ ਸੁਖਵੀਰ ਸਿਆਂ 6 ਮਹੀਨੇ ਲਈ ਲਾਂਭੇ ਹੋ ਜਾ, ਮੁੜ ਕੇ ਹਰ ਤੇਰੇ ਹੀ ਪਾ ਦਾਂਗੇ। ਉਹ ਤਾਂ ਵੀ ਨਹੀਂ ਮੰਨਿਆ। ਕਹਿੰਦੇ ਮੈਂ ਤਾਂ ਬਾਰ-ਬਾਰ ਕਿਹਾ ਸੀਗਾ ਕਿ ਭਾਈ ਐਂ ਆਪਾਂ ਲੁਕੇ ਛਿਪੇ ਢੰਗ ਨਾਲ ਮਾਫੀ ਮੰਗਣ ਜਾ ਰਹੇ ਹਾਂ, ਫਿਰ ਬਾਦਲ ਸਾਹਿਬ ਦੇ ਭੋਗ ਤੇ ਵੀ, ਫਿਰ ਬਾਦਲ ਸਾਹਿਬ ਦੀ ਬਰਸੀ ਤੇ ਵੀ ਮੰਗੀ ਜਾਂਦੇ, ਆਪਾਂ ਸਿੱਧੇ ਰੂਪ ਚ ਜਾਈਏ। ਤੇ ਕਹਿੰਦੇ ਕਿ ਸੁਖਵੀਰ ਨਾਰਾਜ਼ ਹੋ ਕੇ ਰੁੱਸ ਕੇ ਭੱਜ ਗਿਆ, ਫਿਰ ਕਈ ਉਹਨੂੰ ਮਨਾਉਣ ਚਲੇ ਗਏ। ਸੋ ਇਸ ਲਈ ਉਹਨਾਂ ਨੇ ਵੀ ਅਕਾਲੀ ਬਾਦਲ ਵਾਲੀ ਧਿਰ ਦੇ ਉੱਤੇ ਨਿਸ਼ਾਨਾ ਬੰਨਿਆ। ਰਾਜਕਰਨ ਜੀ, ਚਾਹੇ ਉਸ ਮੰਚ ਦੇ ਉੱਤੇ ਸੁਧਾਰ ਲਹਿਰ ਵਾਲਿਆਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਬਾਦਲ ਧਿਰ ਨਹੀਂ ਮੰਨ ਲਈ, ਅਸੀਂ ਮੰਨਣ ਲਈ ਤਿਆਰ ਹਾਂ ਜਾਂ ਅਸੀਂ ਮੰਨ ਲਿਆ, ਪਰ ਤਾਂ ਵੀ ਸਾਨੂੰ ਕੋਈ ਉਸ ਰੂਪ ਦੇ ਵਿੱਚ ਮੁੱਢਲੀ ਕਤਾਰ ਚ ਲੈਣ ਨੂੰ ਤਿਆਰ ਨਹੀਂ। ਸੱਚਾਈ ਤਾਂ ਇਹ ਹੈ ਕਿ ਚਾਹੇ ਕੋਈ ਹੋਵੇ, ਜਿਹੜੇ ਸੁਧਾਰ ਲਹਿਰ ਵਾਲੇ ਪਾਲੇ ਚ ਵੀ ਆਏ, ਇਹ ਉਸ ਸਮੇਂ ਆਏ ਜਦੋਂ ਰਾਜ ਭਾਗ ਚਲਾ ਗਿਆ। ਜਦੋਂ ਰਾਜ ਭਾਗ ਸੀ ਤਾਂ ਇਹ ਵੀ ਮੰਨਣ ਵਾਲਿਆਂ ਚ ਸੀ, ਨਾਲ ਹੀ ਸੀਗੇ। ਇਹਨਾਂ ਨੇ ਵੀ ਮਤਲਬ ਮਲਾਈ ਦਾ ਚਮਚਾ ਮਾੜਾ ਮੋਟਾ ਘੱਟ ਵੱਧ ਹੋ ਸਕਦਾ ਕਿ ਕਿਸੇ ਦੀ ਪਲੇਟ ਚ ਆਇਆ ਹੋਵੇ, ਪਰ ਸ਼ੱਕੀ ਮਲਾਈ ਸਾਰਿਆਂ ਨੇ ਇਹਨਾਂ ਬਰਾਬਰੀ। ਸੋ ਇਸ ਲਈ ਹੁਣ ਇਹ ਕਿਹੜਾ ਹਵਾਲਾ? ਦੂਸਰੇ ਪਾਸੇ ਅਗਲਿਆਂ ਨੇ ਇਸ ਗੱਲ ਨੂੰ ਵਿਸਾਰ ਦਿੱਤਾ। ਸੋ ਉੱਥੇ ਪੰਥਕ ਤਕਰੀਰਾਂ ਦੇ ਨਾਲ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇਹ ਸਟੈਂਡ ਕਾਫੀ ਸਪਸ਼ਟ ਕਰ ਗਿਆ। ਔਰ ਉਸ ਤੋਂ ਬਾਅਦ ਜਦੋਂ ਮੀਡੀਆ ਨੇ ਉਹਨਾਂ ਨੂੰ ਪੁੱਛਿਆ ਕਿ ਜੀ ਅੱਜ ਅਕਾਲੀ ਦਲ ਦੀ ਬੈਠਕ 'ਚ ਆਹ ਕੁਛ ਹੋਇਆ, ਉਹ ਕਹਿੰਦੇ ਬਾਈ ਕੋਈ ਨਾ, ਸਿਰ 'ਚ ਸਵਾਹ ਪਾਉਣੀ ਆ ਜਾਂ ਪਵਾਉਣੀ ਆ ਤਾਂ ਕਰ ਲੈਣ, ਜੋ ਕਰਨਾ ਕਰੀ ਜਾਣ, ਕਹਿੰਦੇ ਆਪਾਂ ਨੂੰ ਕੋਈ ਪਰਵਾਹ ਨਹੀਂ। ਸੋ ਇਹਦਾ ਮਤਲਬ ਗਿਆਨੀ ਹਰਪ੍ਰੀਤ ਸਿੰਘ ਹੁਣ ਇਸ ਗੱਲ ਤੋਂ ਅਗਾਂਹ ਵੱਧ ਗਏ ਨੇ ਕਿ ਮੈਨੂੰ ਰੱਖਣਾ ਹੈ, ਨਹੀਂ ਰੱਖਣਾ, ਮੈਨੂੰ ਕੱਢਣਾ ਹੈ, ਨਹੀਂ ਕੱਢਣਾ, ਮੇਰੀਆਂ ਸੇਵਾਵਾਂ ਲੈਣੀਆਂ, ਨਹੀਂ ਲੈਣਾ, ਮੈਂ ਆਪਣੀਆਂ ਸੇਵਾਵਾਂ ਦੇਣ ਦੇ ਲਈ ਕੌਮ ਦੀ ਕਚਹਿਰੀ 'ਚ ਉਤਰ ਗਿਆ। ਸੋ ਇਹਦਾ ਮਤਲਬ ਅੱਗੇ ਵੱਧ ਗਏ ਨੇ। ਹੁਣ ਉਹ ਕੀ ਧਾਰਮਿਕ ਖੇਤਰ ਦੀ ਨੁਮਾਇੰਦਗੀ ਕਰਨਗੇ? ਕੀ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਧਾਰਮਿਕ ਖੇਤਰ ਦੇ ਵਿੱਚ ਅਕਾਲੀ ਦਲ ਲਈ, ਬਾਦਲ ਧਿਰ ਲਈ ਜਾਂ ਜਿਹੜੀਆਂ ਪੰਥ ਵਿਰੋਧੀ ਸ਼ਕਤੀਆਂ ਉਹਨਾਂ ਦੇ ਲਈ ਚੁਣੌਤੀ ਬਣਨਗੇ, ਜਾਂ ਜਿਹੜੇ ਉਹਨਾਂ ਤੇ ਸਵਾਲ ਖੜੇ ਨੇ ਉਹ ਉਹਨਾਂ ਨੂੰ ਵੀ ਸਪਸ਼ਟ ਕਰ ਪਾਉਣਗੇ? ਕੁਝ ਧਿਰਾਂ ਅਜੇ ਵੀ ਇਸ ਗੱਲ ਤੇ ਨੇ ਕਿ RSS ਦੇ ਸੰਪਰਕ 'ਚ ਨੇ ਜੀ, ਹੈ ਨਾ, ਉਹ BJP ਦੇ ਲੀਡਰਾਂ ਨੂੰ ਮਿਲਦੇ ਨੇ ਜੀ। ਸਵਾਲ ਤਾਂ ਇਹ ਹੈ ਕਿ ਇਹ ਉਹ ਗੱਲਾਂ ਕਹਿ ਵੀ ਉਹ ਰਹੇ ਨੇ ਜਿਨ੍ਹਾਂ ਦਾ ਲੰਮਾ ਸਮਾਂ RSS ਨਾਲ ਜਾਂ BJP ਨਾਲ ਸਾਂਝ ਰਹੀ ਹੈ। ਇਹ ਵੀ ਇੱਕ ਆਪਣੇ ਆਪ 'ਚ ਪਹਿਲੂ ਹੈ। ਸੋ ਇਸ ਲਈ ਅਜੇ ਬਹੁਤ ਕੁਝ ਸਪਸ਼ਟ ਹੋਣਾ ਬਾਕੀ ਹੈ, ਪਰ ਕਾਫੀ ਪਾਣੀ ਨਿਤਰਨ ਲੱਗ ਪਿਆ। ਕੀ ਲੋਕ ਖੜਨਗੇ ਨਾਲ ਹੁਣ ਆ ਤਕਰੀਰਾਂ ਤੋਂ ਬਾਅਦ ਚ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ? ਇਹ ਸਵਾਲ ਬਹੁਤ ਵੱਡਾ। ਇਹ ਦੇਖਣ ਵਾਲੀ ਗੱਲ ਹੈ ਕਿ ਕਿਵੇਂ ਲੋਕ ਮਤਲਬ ਕਿ ਉਹਨਾਂ ਦੇ ਸਾਥ ਦਿੰਦੇ ਨੇ ਜਾਂ ਨਹੀਂ ਦਿੰਦੇ, ਕਿਉਂਕਿ ਉਹਨਾਂ ਨੇ ਇੱਕ ਤਰ੍ਹਾਂ ਨਾਲ ਸੰਗਤ ਨੂੰ ਵੀ ਤਾਨੇ ਦੇ ਰੂਪ ਚ ਹਲੂਣਾ ਮਾਰਿਆ ਕਿ ਕੀ ਆਪਾਂ ਦੇਖਿਓ ਜਾਣਾ ਕਿ ਕੁਝ ਕਰਨਾ। ਜੀ ਬਿਲਕੁਲ। ਅਗਲੀ ਬੈਠਕ ਦੀ ਹੋਈ ਗੱਲ ਕਰ ਲੈਂਦੇ ਹਾਂ। ਅਕਾਲੀ ਦਲ ਕਹਿ ਲਓ ਜਾਂ ਬਾਦਲ ਦਲ ਕਹਿ ਲਓ, ਵੈਸੇ ਬਾਦਲ ਦਲ ਕਹੀਏ ਤਾਂ ਮੈਨੂੰ ਲੱਗਦਾ ਜ਼ਿਆਦਾ ਬੈਟਰ ਆ। ਬੈਠਕ ਸੀਗੀ ਬਾਦਲ ਦਲ ਦੀ, ਫੈਸਲਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਮਾਮਲੇ ਦਾ। ਬਿਲਕੁਲ ਜੀ, ਇਹ ਸਵਾਲ ਬਹੁਤ ਵਾਜਬ ਹੈ ਕਿ ਵਰਕਿੰਗ ਕਮੇਟੀ ਦੀ ਬੈਠਕ ਹੋਵੇ ਅਕਾਲੀ ਦਲ ਦੀ ਤੇ ਉਹਦੇ ਵਿੱਚ ਫੈਸਲਾ ਆਵੇ, ਉਹ ਜਿਹੜਾ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ 'ਚ ਹੋਣਾ ਹੁੰਦਾ। ਆਪਾਂ ਕੱਲ ਹੀ ਆਪਣੇ ਦਰਸ਼ਕਾਂ ਸਰੋਤਿਆਂ ਨਾਲ ਗੱਲ ਸਾਂਝੀ ਕਰਦੇ ਕਿ ਦੋ ਮਸਲੇ ਬਹੁਤ ਅਹਿਮ ਨੇ। 7 ਮੈਂਬਰੀ ਕਮੇਟੀ ਤੇ ਜਦਰ ਗਿਆਨੀ ਹਰਪ੍ਰੀਤ ਸਿੰਘ ਦਾ ਬਦਲ।
ਜਿਹੜਾ ਅਕਾਲੀ ਦਲ ਨੇ ਤੈਅ ਕਰ ਲਿਆ ਕਿ ਆਪਾਂ ਕਰਨਾ। ਇਹ 2 ਫੈਸਲੇ ਆਉਣਗੇ ਜਿਨ੍ਹਾਂ ਚੋਂ 7 ਮੈਂਬਰੀ ਕਮੇਟੀ ਵਾਲਾ ਸਪਸ਼ਟ ਰੂਪ ਚ ਆਊਗਾ ਤੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਲੁਕਵੇਂ ਏਜੰਡੇ ਦੇ ਰੂਪ ਚ ਆਊਗਾ ਜੀ। ਬੈਠਕ ਹੋਈ ਵਰਕਿੰਗ ਕਮੇਟੀ ਦੀ, ਲੰਮਾ ਸਮਾਂ ਚੱਲੀ। ਦਲਜੀਤ ਸਿੰਘ ਚੀਮਾ ਪ੍ਰੈਸ ਕਾਨਫਰੰਸ ਕਰਨ ਲਈ ਸਾਹਮਣੇ ਆਏ, ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੈਠੇ ਸੀ, ਨਾਲ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਬਾਦਲ ਧਿਰ ਦੇ ਬਲਵਿੰਦਰ ਭੁੰਦੜ ਬੈਠੇ ਸੀ। ਲੰਮੇ ਸਮੇਂ ਬਾਅਦ ਧਾਮੀ ਹੋਰਾਂ ਨੇ ਨਾਲ ਇਹਨਾਂ ਦੇ ਪ੍ਰੈਸ ਕਾਨਫਰੰਸ ਸਾਂਝ ਪਈ ਹੈ। ਉਹ ਤਾਂ ਮਾਘੀ ਮੇਲੇ ਵਾਲੀ ਸਟੇਜ ਤੇ ਵੀ ਨਹੀਂ ਇਹਨਾਂ ਨਾਲ ਆਏ ਸੀ, ਇਹਨਾਂ ਦੀਆਂ ਬੈਠਕਾਂ 'ਚ ਵੀ ਲੰਘ ਜਾਂਦੇ ਸੀ, ਆਪਣੀਆਂ ਬੈਠਕਾਂ ਤੋਂ ਬਾਅਦ ਵੀ ਮੀਡੀਆ ਤੋਂ ਕੰਨੀ ਕਤਰਾ ਕੇ ਚਲੇ ਜਾਂਦੇ ਸੀ। ਸੋ ਇਹਦਾ ਮਤਲਬ ਹੁਣ ਧਾਮੀ ਹੋਰਾਂ ਨੂੰ ਮਨਾ ਲਿਆ ਗਿਆ ਜਾਂ ਧਾਮੀ ਹੋਰਾਂ ਨੇ ਆਪਣੀ ਗੱਲ ਕੋਈ ਮਨਾ ਲਈ ਜਿਹੜੇ ਉਹ ਨਾਲ ਆਏ ਨੇ। ਇਹ ਪਹਿਲੂ ਹੈਗਾ। ਹਾਂ, ਜਦੋਂ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਤਾਂ ਚੀਮਾ ਜੀ ਨੇ ਉਹੀ ਗੱਲਾਂ ਦਾ ਹਵਾਲਾ ਦਿੱਤਾ ਜਿਹੜਾ ਏਜੰਡਾ ਉਹਨਾਂ ਨੇ ਮੀਡੀਆ ਦੇ ਸਾਹਮਣੇ ਪਹਿਲਾਂ ਲਿਆਂਦਾ ਹੋਇਆ ਸੀ ਕਿ ਅਸੀਂ ਜੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਤੇ ਜਿਹੜਾ ਹਮਲਾ ਹੋਇਆ, ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਹੋ ਰਹੀ ਆ, ਇੱਥੇ ਜਾਤ ਧਰਮ ਦੇ ਨਾਂ ਦੇ ਉੱਤੇ ਚੋਣਾਂ ਦੀ ਖੇਡ ਖੇਡਣ ਦੀ ਕੋਸ਼ਿਸ਼ ਹੋ ਰਹੀ ਆ, ਅਸੀਂ ਉਹਦੇ ਵਿਰੁੱਧ ਮਤਾ ਪਾਇਆ। ਫਿਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਹਵਾਲਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੀ ਸੂਚੀ ਦੇ ਵਿੱਚ ਜਿਹੜੀ ਗੜਬੜ ਆ, ਅਸੀਂ ਉਹਦੇ ਉੱਤੇ ਫਿਰ ਪਹਿਰੇਦਾਰੀ ਕੀਤੀ ਹੈ। ਫਿਰ ਇੱਕ ਵਾਰ ਗੁਰਦੁਆਰਾ ਚੋਣ ਕਮਿਸ਼ਨ SSRO ਸਾਹਿਬ ਕੋਲ ਜਾਵਾਂਗੇ। ਰਾਜਕਰਨ ਜੀ, ਬਿਨਾਂ ਤਰੀਕ ਦਿੱਤਿਆਂ, ਬਿਨਾਂ ਸਮਾਂ ਦਿੱਤਿਆਂ ਇਹ ਤੈਅ ਹੋ ਗਿਆ ਕਿ ਜਿਹੜੀਆਂ SCPC ਦੀਆਂ ਚੋਣਾਂ ਮਾਰਚ 'ਚ ਹੋਣ ਦੀ ਸੰਭਾਵਨਾ ਸੀ, ਹੁਣ ਉਹ ਮਈ ਤੱਕ ਚਲੀਆਂ ਗਈਆਂ। ਠੀਕ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਇਤਰਾਜ਼ ਨੇ ਕਿ ਨਾ ਸਿੰਘ ਨਾ ਕੌਰ, ਉਹਨਾਂ ਤੋਂ ਬਿਨਾਂ ਵਾਲੇ ਵੀ ਵੋਟਾਂ ਬਣਾ ਲੀਆਂ, ਪਰਿਵਾਰਾਂ ਤੋਂ ਫੋਟੋਆਂ ਲਈਆਂ ਸੀ, ਫਿਰ ਫੋਟੋਆਂ ਲਾਈਆਂ ਵੀ ਨਹੀਂ। ਸੋ ਇਸ ਲਈ ਉਹ ਜਿਹੜੀ ਗੜਬੜ ਤੇ ਸਵਾਲ ਖੜੇ ਸੀ, ਹੁਣ ਇਤਰਾਜ਼ ਹਾਸਲ ਕਰਨ ਦੀ ਤਰੀਕ 10 ਮਾਰਚ ਕਰ ਦਿੱਤੀ ਗਈ ਹੈ ਤੇ ਫਾਈਨਲ ਵੋਟਰ ਸੂਚੀ ਜਿਹੜੀ ਹੈ ਉਹ 16 ਅਪ੍ਰੈਲ ਤੱਕ ਸਾਹਮਣੇ ਆਉਣੀ ਹੈ। ਸੋ ਜੇ 16 ਅਪ੍ਰੈਲ ਤੱਕ ਵੋਟਰ ਸੂਚੀ ਆਉਂਦੀ ਹੈ, ਉਸ ਤੋਂ ਬਾਅਦ ਫਿਰ ਜੇ ਤਰੀਕ ਐਲਾਨੀ ਵੀ ਜਾਊਗੀ ਤਾਂ ਫਿਰ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ, ਚੋਣ ਪ੍ਰਚਾਰ ਦੀ ਪ੍ਰਕਿਰਿਆ, ਇਸ ਲਈ ਮੰਨਿਆ ਜਾ ਰਿਹਾ ਕਿ ਮਈ ਤੋਂ ਪਹਿਲਾਂ ਤਾਂ ਹੁਣ ਚੋਣਾਂ ਦੀ ਸੰਭਾਵਨਾ ਵੀ ਮਈ 'ਚ ਵੀ ਹੋ ਜਾਣ ਤਾਂ ਚਲੋ ਚੰਗਾ, ਵੱਡੀ ਗੱਲ ਹੀ। ਸੋ ਨਹੀਂ ਤਾਂ ਲਟਕਦੀਆਂ ਹੀ ਆ ਰਹੀਆਂ। ਹੁਣ ਇਸ ਲਈ ਫਿਰ ਉਹਨਾਂ ਨੇ ਆਪਣੀ ਜਿਹੜੀ ਮੁਹਿੰਮ ਵਿੱਢੀ ਹੋਈ ਆ, ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਬਾਈਪਾਸ ਕਰਕੇ ਕਿ ਅਸੀਂ ਆਪਣੀ ਮੈਂਬਰ ਭਰਤੀ ਮੁਹਿੰਮ ਸ਼ੁਰੂ ਕਰ ਲਈ। ਉਹਨਾਂ ਨੇ 25 ਲੱਖ ਦਾ ਟੀਚਾ ਰੱਖਿਆ ਸੀ। ਉਹ ਕਹਿੰਦੇ ਅਸੀਂ 25,000 ਕਾਪੀਆਂ ਵੰਡਤੀਆਂ ਸੀ ਤੇ ਜਿੱਚੋਂ 24,600 ਤੋਂ ਵੱਧ ਸਾਡੀਆਂ ਕਾਪੀਆਂ ਜਾ ਚੁੱਕੀਆਂ। ਉਹ ਕਹਿੰਦੇ ਜੀ ਇਹ ਮਤਲਬ ਕਿ 24,440 ਕਾਪੀਆਂ ਸਾਡੀਆਂ ਵੰਡੀਆਂ ਜਾ ਚੁੱਕੀਆਂ ਨੇ। ਮਤਲਬ 24 ਲੱਖ ਤੋਂ ਉੱਪਰ ਦੀ ਮੈਂਬਰਸ਼ਿਪ ਦੀ ਤਾਂ ਹਮੀ ਭਰਤੀ। ਕਹਿੰਦੇ ਕਾਪੀਆਂ ਦੀ ਡਿਮਾਂਡ ਹੋਰ ਆ ਰਹੀ ਹੈ, ਇਸ ਲਈ 10,000 ਕਾਪੀ ਹੋਰ ਛਪਾ ਲਈ। 10,000 ਕਾਪੀ ਦਾ ਮਤਲਬ 10 ਲੱਖ ਮੈਂਬਰਸ਼ਿਪ ਹੋਰ। ਸੋ ਹੁਣ ਅਕਾਲੀ ਦਲ ਨੇ 35 ਲੱਖ ਮੈਂਬਰਸ਼ਿਪ ਦੀ ਮਤਲਬ ਕਿ ਟੀਚਾ ਮਿਥ ਲਿਆ। ਸੋ ਇਹਦਾ ਇਸ਼ਾਰਾ ਉਹਨਾਂ ਨੇ ਕੀਤਾ। ਉਹ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਸਾਰਾ ਕੁਝ ਹੋ ਗਿਆ, ਹੁਣ ਭੁੰਦਰ ਸਾਹਿਬ ਸੰਬੋਧਨ ਕਰਨੇ। ਭੁੰਦਰ ਸਾਹਿਬ ਕਹਿੰਦੇ ਹੁਣ ਕਹਿ ਤਾਂ ਦਿੱਤਾ, ਹੁਣ ਰਹਿ ਕੀ ਗਿਆ। ਮਤਲਬ ਉਹ ਪਹਿਲਾਂ ਹੀ ਦੱਸੀ ਜਾਂਦੇ ਨੇ ਕਿ ਭਾਈ ਮੈਨੂੰ ਤਾਂ ਅਸੀਂ ਡੰਮੀ ਬਣਾਇਆ ਹੋਇਆ, ਕਾਰਜਕਾਰੀ ਪ੍ਰਧਾਨ ਚਲਾ ਤਾਂ ਤੁਸੀਂ ਤੇ ਸੁਖਬੀਰ ਰਹੇ ਹੋ। ਤੇ ਫਿਰ ਵੀ ਚਲੋ ਉਹਨਾਂ ਨੇ ਇੱਧਰ ਉੱਧਰ ਦੀਆਂ ਇਤਿਹਾਸਕ ਗੱਲਾਂ ਕਰਾ ਕੇ ਆਪਣੀ ਗੱਲ ਨਿਬੇੜੀ ਤੇ ਮਾਈਕ ਆ ਗਿਆ ਧਾਮੀ ਸਾਹਿਬ ਕੋਲ। ਧਾਮੀ ਸਾਹਿਬ ਨੇ ਪਹਿਲਾਂ ਇਨਕਾਰ ਕੀਤਾ, ਫਿਰ ਨਹੀਂ ਜੀ ਬੋਲੋ, ਕੁਝ ਬੋਲੋ। ਧਾਮੀ ਸਾਹਿਬ ਨੇ ਜਿਹੜੀਆਂ 2 ਗੱਲਾਂ ਕਹੀਆਂ, ਇੱਕ ਤਾਂ ਉਹਨਾਂ ਨੇ ਕਹੀ ਜੀ 7 ਮੈਂਬਰੀ ਕਮੇਟੀ ਦੀ ਮੈਂ ਹੁਣ ਬੈਠਕ ਬੁਲਾਊਂਗਾ। ਠੀਕ ਹੈ, ਇਹ ਉਹਨਾਂ ਦੇ ਅਚੇਤ ਚੋਂ ਨਿਕਲੀ ਗੱਲ ਕਿ ਅਚਨਚੇਤ ਨਿਕਲੀ ਗੱਲ। ਨਾਲ ਹੀ ਉਹਨਾਂ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮਾਮਲੇ 'ਚ ਜਿਹੜੀ ਜਾਂਚ ਚੱਲ ਰਹੀ ਆ, ਉਸ ਜਾਂਚ ਨੂੰ ਹੁਣ ਮੁਕੰਮਲ ਹੋਣ ਤੱਕ ਸਮਾਂ ਵਧਾ ਦਿੱਤਾ ਗਿਆ। ਕੱਲ ਸਮਾਂ ਮੁੱਕ ਗਿਆ ਸੀ ਉਹਦਾ। ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਕਿ 7 ਮੈਂਬਰੀ ਕਮੇਟੀ ਦੇ ਵਿੱਚ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਹਵਾਲੇ ਨਾਲ ਇਹ ਸੀਗਾ ਕਿ ਵਰਕਿੰਗ ਕਮੇਟੀ ਵਿੱਚ ਆਪਣੇ ਮੈਂਬਰ ਪਾਏਗੀ ਤੇ ਕੱਲ ਅੰਦਰ ਕੁਝ ਨਾਮਾਂ ਦੇ ਸੁਝਾਅ ਆ ਗਏ। ਕਿਆ ਨੰਬਰ ਨਾ ਪਾ ਲਓ, 7 ਮੈਂਬਰੀ ਕਮੇਟੀ ਨੂੰ 15 ਮੈਂਬਰੀ ਕਰ ਲਓ, 17 ਮੈਂਬਰੀ ਕਰ ਲਓ, 21 ਮੈਂਬਰੀ ਕਰ ਲਓ। ਉਹਨਾਂ ਨਾਮਾਂ 'ਚ ਤੁਸੀਂ ਹਿਸਾਬ ਲਾ ਲਓ ਕਿ ਨਾਮ ਕਿਸ ਪਾਏਦਾਰ ਦੇ ਹੋਣੇ। ਉਹਨਾਂ 'ਚ ਸੁੱਚਾ ਸਿੰਘ ਲੰਗਾਹ ਦਾ ਨਾਮ ਵੀ ਪਾਇਆ ਜਾ ਰਿਹਾ ਤੇ ਇੱਥੋਂ ਹੀ ਅੰਦਾਜ਼ਾ ਲੱਗਦਾ। ਤੇ ਅੰਦਰੋਂ ਹੀ ਬਾਦਲ ਧਿਰ ਦੇ ਮੈਂਬਰਾਂ ਨੇ ਹੀ ਇਤਰਾਜ਼ ਪ੍ਰਗਟਾਇਆ ਕਿ ਪ੍ਰਧਾਨ ਜੀ ਦਾ ਮਤਲਬ ਸੁਖਬੀਰ ਬਾਦਲ ਹੈ ਉੱਥੇ, ਹੈ ਨਾ, ਕਿ ਪ੍ਰਧਾਨ ਜੀ ਜੇ ਐ ਹੋਇਆ ਫਿਰ ਕੱਲ ਨੂੰ ਜਥੇਦਾਰ ਸਾਹਿਬ ਨੇ ਕੋਈ ਸਖਤ ਫੈਸਲਾ ਲੈ ਲਿਆ, ਫਿਰ ਆਪਾਂ ਕੀ ਕਰਾਂਗੇ, ਆਪਾਂ ਨਾਮਾਂ ਦੀ ਮਨਜ਼ੂਰੀ ਜਥੇਦਾਰ ਸਾਹਿਬ ਤੋਂ ਹੀ ਲੈ ਲਓ। ਹੁਣ ਧਾਮੀ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਹੈ ਕਿ 7 ਮੈਂਬਰੀ ਕਮੇਟੀ ਦੀ ਬੈਠਕ ਹੋਏਗੀ, ਇਹਦਾ ਮਤਲਬ 7 ਮੈਂਬਰੀ ਕਮੇਟੀ ਦੀ ਬੈਠਕ ਦੇ ਵਿੱਚੋਂ ਅਗਲੇ ਨਾਮਾਂ ਦੀ ਸੂਚੀ ਤੈਅ ਕਰਨਗੇ, ਉਹ ਤੈਅ ਕਰਾ ਕੇ ਫਿਰ ਉੱਧਰ ਲੈ ਕੇ ਜਾਣਗੇ। ਅਜੇ ਵੀ ਮਤਲਬ ਇਹ ਨਹੀਂਗਾ ਕਿ 7 ਮੈਂਬਰੀ ਕਮੇਟੀ ਆਪਣਾ ਉਹ ਕੰਮ ਕਰੂਗੀ ਜਿਹਦੇ ਲਈ ਜਥੇਦਾਰ ਸਾਹਿਬ ਨੇ ਥਾਪਿਆ ਤੇ ਜਦੋਂ ਤੱਕ ਇਹ ਸਾਰੀ ਪ੍ਰਕਿਰਿਆ ਹੋਊਗੀ ਤਦ ਤੱਕ ਤਾਂ ਉਹ ਜਿਹੜੀਆਂ 10,000 ਹੋਰ ਕਾਪੀਆਂ ਛਪੀਆਂ ਉਹ ਵੀ ਵੰਡ ਹੋ ਗਈਆਂ ਹੋਣਗੀਆਂ, ਉਹ ਵੀ ਘੱਟ ਹੋ ਗਈਆਂ ਹੋਣਗੀਆਂ। ਫਿਰ ਕੀ ਕਰਨਾ ਜੀ 7 ਮੈਂਬਰੀ ਕਮੇਟੀ ਦਾ ਕੰਮ ਕੀ ਰਹਿ ਗਿਆ? ਮੈਂਬਰਸ਼ਿਪ ਜੇ ਸਾਰੇ ਭਰਤੀ ਵਾਲਾ ਕੰਮ ਅਗਲੇ ਨਿਬੇੜ ਕੇ ਹੱਥ ਝਾੜ ਕੇ ਵਿਹਲੇ ਹੋ ਕੇ ਬਹਿ ਗਏ, ਫਿਰ ਕੀ ਕਰਨਾ ਜੀ 7 ਮੈਂਬਰੀ ਕਮੇਟੀ ਨੇ? ਇਹਦਾ ਮਤਲਬ ਅਜੇ ਵੀ ਗੋਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ। ਸਹੀ, ਅਜੇ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਸਿੱਧੇ ਰੂਪ 'ਚ ਨਹੀਂ ਮੰਨਿਆ ਜਾ ਰਿਹਾ। ਦੂਸਰੇ ਪਾਸੇ
ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ 3 ਮੈਂਬਰੀ ਕਮੇਟੀ ਨੇ ਜਾਂਚ ਵਿੱਢੀ ਹੈ, ਜਿਹਦਾ ਸਮਾਂ ਹੱਦ ਪਹਿਲਾਂ ਵੀ ਵਧਾਇਆ ਗਿਆ। ਅੱਜ ਧਾਮੀ ਸਾਹਿਬ ਨੇ ਫਿਰ ਕਿਹਾ ਕਿ ਉਸ ਨੂੰ ਅਣਮਿੱਥੇ ਸਮੇਂ ਲਈ, ਜਦੋਂ ਤੱਕ ਉਹ ਮੁਕੰਮਲ ਨਹੀਂ ਹੋ ਜਾਂਦੀ ਤਦ ਤੱਕ ਸਮਾਂ ਵਧਾ ਦਿੱਤਾ ਗਿਆ। ਇਹ ਕਿਹੜੀ ਜਾਂਚ ਹੈ ਜੀ ਜਿਹਦੇ ਲਈ ਕੋਈ ਸਮਾਂ ਹੱਦ ਨਹੀਂ ਤੈਅ ਹੋ ਰਿਹਾ? ਇਹ ਕਿਹੜਾ ਕੋਈ ਮਤਲਬ ਖਦਾਈ ਕਰਕੇ ਕੁਝ ਲੱਭਣਾ ਥੱਲੇ ਦੱਬਿਆ ਹੋਇਆ ਖਜ਼ਾਨਾ? ਸੋ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਇਸ ਮਸਲੇ ਨੂੰ ਲਟਕਾ ਕੇ ਰੱਖਣਾ ਚਾਹੁੰਦੇ ਨੇ, ਜਾਂ ਜਦਰ ਗਿਆਨੀ ਹਰਪ੍ਰੀਤ ਸਿੰਘ ਨੂੰ ਡਰਾ ਕੇ ਰੱਖਣਾ ਚਾਹੁੰਦੇ ਨੇ ਕਿ ਦੇਖੋ ਜਿੰਨੀ ਤੁਹਾਡੀ ਛੁੱਟੀ ਹੋ ਜੂ, ਸਾਡੇ ਹਿਸਾਬ ਨਾਲ ਚੱਲ ਪੋ, ਹੈ ਨਾ। ਪਰ ਧਾਮੀ ਸਾਹਿਬ ਕਹਿ ਕਿੱਥੇ ਰਹੇ ਸੀ? ਅਕਾਲੀ ਦਲ ਬਾਦਲ ਵਾਲੀ ਸਟੇਜ ਤੇ, ਉੱਥੇ ਜਿੱਥੇ ਉਹਨਾਂ ਦੀ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ, ਉਸ ਮੀਡੀਆ ਦੇ ਸਾਹਮਣੇ ਇਹ ਫੈਸਲਾ ਸਮਾਂ ਵਧਾਉਣਾ ਨਹੀਂ ਵਧਾਉਣਾ ਇਹ ਤਾਂ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਗੱਲ ਹੋਣੀ ਚਾਹੀਦੀ ਸੀ। ਮਤਲਬ ਪ੍ਰਧਾਨ ਸਾਹਿਬ ਨੇ ਆਪਣੀਆਂ ਸ਼ਕਤੀਆਂ ਵਰਤ ਕੇ ਕਹਿਤਾ, ਬਾਅਦ ਚ ਉਹਨੂੰ ਪ੍ਰਵਾਨ ਕਰਾਉਣਗੇ, ਜਾਂ ਇਹ ਮਸਲਾ ਅੰਦਰ ਵਿਚਾਰਿਆ ਗਿਆ ਕਿ ਜੇ ਗਿਆਨੀ ਹਰਪ੍ਰੀਤ ਨੂੰ ਹਟਾਉਣਾ ਤਾਂ ਉਹਦਾ ਬਦਲ ਲੱਭੋ, ਉਹ ਬਦਲ ਅਜੇ ਲੱਭ ਨਹੀਂ ਰਿਹਾ, ਇਸ ਲਈ ਕਹਿੰਦੇ ਜਾਂਚ ਵਧਾ ਦਿਓ। ਜਿਹੜੀ ਗੁਪਤ ਚਰਚਾ, ਇਹਦਾ ਮਤਲਬ ਆਪਾਂ ਗੱਲ ਕੱਲ ਇਸ਼ਾਰਾ ਕਰ ਸੀ, ਜੋ ਗੁਪਤ ਚਰਚਾ ਹੋਈ ਹੈ ਅੰਦਰ, ਤਾਂ ਹੀ ਇਹ ਗੱਲ ਮਤਲਬ ਕਿ ਧਾਮੀ ਹੋਰਾਂ ਦੇ ਮੂੰਹ ਤੇ ਆਈ ਹੈ। ਸੋ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੇ ਲਾਂਭੇ ਕਰਨ ਦਾ ਫੈਸਲਾ ਕਰ ਲਿਆ, ਤੇ ਜਾਂ ਉਹਨਾਂ ਨੂੰ ਡਰਾ ਕੇ ਟਿਕਾਣੇ ਸਿਰ ਲਿਆਉਣ ਦੀ ਕੋਸ਼ਿਸ਼ ਹੈ। ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਥੋੜਾ ਟਰੈਕ ਤੇ ਲਿਆਏ ਗਿਆਨੀ ਰਘਵੀਰ ਸਿੰਘ ਨੂੰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਆਈਏ, ਫਿਰ ਗੱਲ ਸ਼ਾਇਦ ਬਣ ਜਾਵੇ। ਪਰ ਹੁਣ ਜੋ ਮਰਜ਼ੀ ਹੋ ਜਾਵੇ, ਹੋ ਸਕਦਾ ਹੈ ਕਿ ਗਿਆਨੀ ਰਘਵੀਰ ਸਿੰਘ ਵੀ ਅਜੇ ਨਾ ਪੂਰਾ ਉਹਨਾਂ ਦੀ ਤੱਕੜੀ ਤੁਰਨ ਇੱਧਰ, ਕਿਉਂਕਿ ਉਹ ਫੁੱਲਾ ਸਿੰਘ ਬਣ ਨਾ ਪਾਉਣ ਤੇ ਉਹ ਗਿਆਨੀ ਗੁਰਬਚਨ ਸਿੰਘ ਬਣਨਾ ਨਹੀਂ ਚਾਹੁੰਦੇ, ਇਸ ਲਈ ਉਹ ਵੀ ਅਜੇ ਦਵੱਲੇ ਆ। ਤੇ ਕੱਲ ਇਸ਼ਾਰਾ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੱਲ ਕਰਨੀ ਵੀ, ਉਹ ਕਹਿੰਦੇ ਸ਼ੁਕਰ ਹੈ ਮੈਨੂੰ ਕਹੀ ਜਾਂਦੇ ਤੁਹਾਨੂੰ ਗਿਆਨੀ ਫੁੱਲਾ ਸਿੰਘ ਵਾਲਾ ਅਵਾਰਡ ਦਿੱਤਾ, ਕਹਿੰਦੇ ਇੱਕ ਹੋਰ ਅਵਾਰਡ ਵੀ ਮਿਲਦਾ ਆਪਣੀ ਕੌਮ ਦੇ ਵਿੱਚ, ਸ਼ੁਕਰ ਹੈ ਉਹ ਨਹੀਂ ਮਿਲਿਆ, ਕਹਿੰਦੇ ਸਾਨੂੰ ਉਹ ਤੋਂ ਬਚ ਗਏ ਅਸੀਂ। ਸੋ ਉਹ ਇਸ਼ਾਰਾ ਵੀ ਉਹਨਾਂ ਨੇ ਕਰਤਾ ਕਿ ਭਾਈ ਤੁਸੀਂ ਨਾ ਕਿਤੇ ਲੈ ਲਿਓ, ਹੋਰਾਂ ਨੂੰ ਇਹ ਵੀ ਕਿਹਾ ਉਹਨਾਂ ਨੇ। ਸੋ ਇਸ ਲਈ ਕਾਫੀ ਕੁਝ ਮਤਲਬ ਕਿ ਪੰਥਕ ਸਿਆਸਤ ਦੇ ਵਿੱਚ ਅਜੇ ਚੱਲ ਰਿਹਾ, ਜਿਹਦੇ ਉੱਤੇ ਆਪਾਂ ਨੂੰ ਨਜ਼ਰ ਰੱਖਣੀ ਪਏਗੀ ਆਉਂਦੇ ਦਿਨਾਂ 'ਚ। ਦੇਖਦੇ ਹਾਂ ਜੀ ਇਹ ਗੱਲ ਕਿੱਧਰ ਨੂੰ ਅੱਗੇ ਵੱਧਦੀ। ਬਿਲਕੁਲ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਮੁੱਖ ਮੰਤਰੀ ਮਾਨ ਦੇ ਟਿਕਾਣੇ ਤੇ ਕਿਸਨੇ ਫਰੋਲੇ ਬੇਬੇ ਵਾਲੇ ਕਹਿੰਦੇ ਸੰਦੂਕ? ਇਹ ਹੁਣ ਸਵਾਲ ਆ ਗਿਆ ਸਾਹਮਣੇ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਦਿੱਲੀ ਦੇ ਵਿੱਚ ਕਪੂਰਥਲਾ ਹਾਊਸ 'ਚ ਰਹਿ ਰਹੇ ਨੇ, ਆਪਾਂ ਗੱਲ ਕਰਕੇ ਹਟੇ ਹਾਂ, ਤੇ ਉੱਥੇ ਆਪਾਂ ਰੇਡ ਦੀ ਵੀ ਹਵਾਲਾ ਦਿੱਤਾ ਸੀਗਾ ਕਿ ਉੱਥੇ ਰੇਡ ਪਈ। ਹੁਣ ਉਹ ਜਦੋਂ ਰੇਡ ਪਈ ਤਾਂ ਇਲੈਕਸ਼ਨ ਕਮਿਸ਼ਨ ਦੀਆਂ ਟੀਮਾਂ ਪਹੁੰਚੀਆਂ, ਉਹ ਕਹਿੰਦੇ ਜੀ ਬੂਹਾ ਨਹੀਂ ਖੁੱਲਿਆ, ਸਾਨੂੰ ਅੰਦਰ ਨਹੀਂ ਜਾਣ ਦਿੱਤਾ, ਪੁਲਿਸ ਲੈ ਕੇ ਆ ਗਏ ਜੀ। ਉਹ ਕਹਿੰਦੇ ਪੁਲਿਸ ਤਾਂ ਸੁਰੱਖਿਆ ਲਈ ਆਈ ਸੀ ਜੀ, ਪੁਲਿਸ ਅੰਦਰ ਥੋੜਾ ਬਣਨੀ ਸੀ, ਅੰਦਰ ਤਾਂ ਚੋਣ ਕਮਿਸ਼ਨ ਦੇ ਅਧਿਕਾਰੀ ਨੇ ਤੇ 2 ਕੈਮਰਾਮੈਨਾਂ ਦੇ ਨਾਲ, 1 ਕੈਮਰਾਮੈਨ ਦੇ ਨਾਲ ਅੰਦਰ ਜਾਣਾ ਸੀ, ਰਿਕਾਰਡਿੰਗ ਕਰਨੀ, ਸਾਨੂੰ ਜਾਣ ਨਹੀਂ ਦਿੱਤਾ, ਕਈ ਘੰਟੇ ਬਾਹਰ ਰੱਖਿਆ। ਤੇ ਹੁਣ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਜਾਂ ਉਹਨਾਂ ਵੱਲੋਂ ਤਾਂ ਦਾਅਵਾ ਕੀਤਾ ਜਾ ਰਿਹਾ ਰਾਜਕਰਨ ਜੀ ਕਿ ਜਦੋਂ ਸਾਡੀ ਟੀਮ ਅੰਦਰ ਗਈ ਤਾਂ ਅੰਦਰ ਕਮਰਿਆਂ ਨੂੰ ਤਾਲੇ ਲੱਗੇ ਸੀ, ਅਸੀਂ ਕੁਝ ਵੀ ਚੈੱਕ ਨਹੀਂ ਕਰ ਸਕੇ। ਠੀਕ ਹੈ। ਮਤਲਬ ਜੇ 100 ਗ੍ਰਾਮ ਦਾ ਤਾਲਾ ਨਹੀਂ ਤੋੜ ਸਕਦੀ ਚੋਣ ਕਮਿਸ਼ਨ ਦੀ ਟੀਮ, ਫਿਰ ਹੋਰ ਕਰ ਕੀ ਸਕਦੀ ਹੈ? ਫਿਰ ਅੰਦਰ ਕਰਨ ਕੀ ਗਏ ਸੀ? ਜੇ ਤੁਹਾਡੇ ਕੋਲ ਅਧਿਕਾਰ ਸੀ ਜਾਂਚ ਕਰਨ ਦਾ, ਫਿਰ ਬੂਹੇ ਖੁਲਾਏ ਵੀ ਜਾ ਸਕਦੇ ਸੀ, ਖੁੱਲੇ ਵੀ ਜਾ ਸਕਦੇ ਸੀ। ਸਵਾਲ ਤਾਂ ਇਹ ਹੈ ਫਿਰ ਤੁਸੀਂ ਕਰਨ ਕੀ ਗਏ ਸੀ? ਹੁਣ ਇਹ ਤਾਂ ਕਹਿੰਦੇ ਜੀ ਅੰਦਰ ਤਾਲੇ ਲੱਗੇ ਸੀ, ਅਸੀਂ ਕੁਝ ਦੇਖ ਨਹੀਂ ਸਕੇ। ਦੂਸਰੇ ਪਾਸੇ ਬਿੱਟੂ ਜੀ ਕਹਿੰਦੇ ਕਿ ਬਈ ਜਾਨੂੰ ਅੰਦਰ ਗਏ, ਘੰਟਾ 2 ਘੰਟੇ ਬਾਹਰ ਰੋਕੀ ਰੱਖੇ, ਜਾਨੂੰ ਇਹ ਅੰਦਰ ਗਏ ਤਦ ਨੂੰ ਕਹਿੰਦੇ ਪਿਛਲੇ ਬੂਹੇ ਭੱਜ ਗਏ ਜੀ, ਸਾਰੇ ਸਮਾਨ ਸਮੂਨ ਆਪਣਾ ਸਮੇਟ ਕੇ, ਸੈੱਟ ਕਰਕੇ, ਪੈਸਾ ਧੇਲਾ ਐਡਜਸਟ ਕਰਕੇ। ਮਤਲਬ ਚੋਣ ਕਮਿਸ਼ਨ ਦੇ ਅਧਿਕਾਰੀ ਇੰਨੇ ਜਵਾਕ ਨੇ, ਉਹਨਾਂ ਨੂੰ ਦਿੱਲੀ 'ਚ ਇਹ ਵੀ ਨਹੀਂ ਪਤਾ ਕਿ ਇਹਦੇ ਪਿਛਲੇ ਪਾਸੇ ਵੀ ਬੂਹਾ ਹੈਗਾ ਜਾਂ ਨਹੀਂ ਹੈਗਾ। ਇਹ ਵੀ ਆਪਣੇ ਆਪ ਸਵਾਲ ਹੈ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਟਵੀਟ ਕੀਤਾ ਐਕਸ ਦੇ ਉੱਤੇ। ਉਹਨਾਂ ਨੇ ਲਿਖਿਆ, ਉਹਨਾਂ ਨੇ ਆਪਣੀ ਪੋਸਟ ਤੇ ਲਿਖਿਆ, ਦਿੱਲੀ ਵਿੱਚ ਮੇਰੇ ਮੁੱਖ ਮੰਤਰੀ ਨਿਵਾਸ ਕਪੂਰਥਲਾ ਹਾਊਸ ਵਿੱਚ ਦਿੱਲੀ ਪੁਲਿਸ ਨੇ ਰੇਡ ਕੀਤੀ, ਪੂਰੇ ਘਰ ਦਾ ਚੱਪਾ ਛਾਣ ਮਾਰਿਆ, ਮੇਰੇ ਟੱਬਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਦੀ ਜਾਂਚ ਕੀਤੀ। ਕੀ ਦੱਸਣਗੇ ਤੁਹਾਨੂੰ ਕੀ ਮਿਲਿਆ? ਹੁਣ ਇਸ ਮੌਕੇ ਦਿੱਲੀ 'ਚ ਚੋਣ ਪ੍ਰਚਾਰ ਹੈ, ਮੁੱਖ ਮੰਤਰੀ ਭਗਵੰਤ ਮਾਨ ਉੱਥੇ ਸਟਾਰ ਪ੍ਰਚਾਰਕ ਨੇ। ਇੱਕ ਪਾਸੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਰੜਕਦੇ ਵੀ ਨੇ, ਉਹਨਾਂ ਨੂੰ ਬਦਲਣਾ ਵੀ ਚਾਹੁੰਦੇ ਨੇ। ਦੂਏ ਪਾਸੇ ਭਗਵੰਤ ਮਾਨ ਇੰਨੇ ਪਿਸਕੇ ਨਰਮ ਹੋ ਚੁੱਕੇ ਨੇ, ਕਹਿੰਦੇ ਮੈਨੂੰ ਆਪਣੀ ਅੱਖ 'ਚ ਪਾਇਆ ਮੈਂ ਰੜਕੂੰਗਾ ਜੀ, ਬਸ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਣਾਈ ਰੱਖੋ, ਮੈਂ ਪੰਜਾਬ ਦੀ ਕੋਈ ਗੱਲ ਨਹੀਂ ਕਰੂੰਗਾ, ਮੈਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਨਾ ਹਟਾਓ। ਉਹ ਵਿਚਾਰੇ ਇੰਨੇ ਮਹੀਨ ਹੋ ਕੇ ਅੱਖਾਂ 'ਚ ਸੁਰਮਾ ਬਣ ਕੇ ਚਮਕ ਰਹੇ ਨੇ। ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਡਿਮਾਂਡ ਵੀ ਹੈ ਕਿ ਭਗਵੰਤ ਮਾਨ ਦਾ ਰੋਡ ਸ਼ੋਅ ਵੀ ਸਾਡੇ ਜ਼ਰੂਰ ਹੋਵੇ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕੀ ਇਹ ਰੇਡ ਦਾ ਕਾਰਨ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨੇ ਤੇ ਨੇ ਭਗਵੰਤ ਮਾਨ। ਉਹ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਦਿੱਲੀ ਦੇ ਵਿੱਚ ਚੋਣਾਂ 'ਚ ਜੇ ਇਹਨਾਂ ਨੂੰ ਨਿਸ਼ਾਨੇ ਤੇ ਲੈ ਲਈਏ ਤਾਂ ਕੁਝ ਖੱਟਿਆ ਜਾ ਸਕਦਾ। ਕਿ ਇਹ ਉਹ ਪ੍ਰਕਿਰਿਆ ਜਾਂ ਰਵਨੀਤ ਬਿੱਟੂ ਦੇ ਰਾਹੀਂ ਜਿਹੜੇ ਅਮਿਤ ਸ਼ਾਹ ਤੱਕ ਪਹੁੰਚ ਅਪਰੋਚ ਜਾਰੀ ਹੈ, ਉਸ ਜਰਾਨਾ ਚੋਂ ਕੁਝ ਤਹਿ ਸਕ੍ਰਿਪਟਡ ਇਹ ਖੇਡ ਹੈ। ਕਿਉਂਕਿ ਕਪੂਰਥਲਾ ਹਾਊਸ ਦੇ ਵਿੱਚ
ਕਈ ਹੋਰ ਤਰ੍ਹਾਂ ਦੀ ਵੀ ਐਂਟਰੀ ਹੈ, ਇਕੱਲੇ ਆਮ ਆਦਮੀ ਪਾਰਟੀ ਦੇ ਮੁਖੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਐਂਟਰੀ ਨਹੀਂ ਹੈ। ਦਿੱਲੀ ਦੇ ਉੱਥੋਂ ਦੇ ਵਰਕਰਾਂ ਸਰਕਰਾਂ ਦਾ ਵੀ ਕਬਜ਼ਾ ਖਾਸਾ। ਕੌਣ ਉਹ ਭੱਜੇ ਸੀ, ਕੌਣ ਭੱਜਿਆ, ਇਹ ਵੀ ਸਵਾਲ ਵੱਡਾ ਹੁੰਦਾ ਜਾ ਰਿਹਾ। ਪਰ ਉਸੇ ਦਿੱਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਰੀ ਵੀ ਚੋਣ ਪ੍ਰਚਾਰ ਕਰ ਰਹੇ ਨੇ, ਉਹਨਾਂ ਦੀ ਮਾਤਾ ਹੋਰੀ ਵੀ ਪ੍ਰਚਾਰ ਕਰ ਰਹੇ ਨੇ। ਸੋ ਜੇ ਮਾਤਾ ਤੇ ਪਤਨੀ ਉੱਥੇ ਨੇ ਤਾਂ ਜ਼ਰੂਰ ਜਵਾਕੜੀ ਵੀ ਨਾਲ ਹੋਊਗੀ ਤੇ ਉਹਦੇ ਕੇਅਰ ਟੇਕਰ ਵੀ ਉੱਥੇ ਨਾਲ ਹੋਣਗੇ। ਸੋ ਇਹਦਾ ਮਤਲਬ ਜਵਾਕੜੀ ਵਾਲੇ ਕੱਪੜੇ, ਡਾਕਟਰ ਜੀ ਵਾਲੇ ਅਲਮਾਰੀਆਂ ਜਾਂ ਬੇਬੇ ਵਾਲਾ ਸੰਦੂਕ, ਇਹ ਸਾਰਾ ਕੁਝ ਫਰੋਲਿਆ। ਇਹ ਫਿਰ ਮੱਧਭਾਗਾ ਜ਼ਿਕਰ ਫਰੋਲਾ ਫਰਾਲੀ ਹੋਈ ਹੈ। ਸੋ ਇਹ ਆਪਣੇ ਆਪ ਚ ਇੱਕ ਪ੍ਰਕਿਰਿਆ ਜਾਂ ਮੁੱਖ ਮੰਤਰੀ ਹੋਰਾਂ ਦਾ ਇਹ ਚੋਣ ਸਟੰਟ ਹੈ। ਸੋ ਜੋ ਵੀ ਹੋਵੇ, ਦਿੱਲੀ ਦਾ ਕਪੂਰਥਲਾ ਹਾਊਸ ਚਰਚਾ ਚ ਖੂਬ ਹੈ ਤੇ ਸਟੇਜਾਂ ਤੇ ਕੱਪੜਿਆਂ ਦੀ ਫਰੋਲਾ ਫਰਾਲੀ ਵਾਲੀ ਗੱਲ ਖੂਬ ਚੱਲ ਰਹੀ ਹੈ। ਚੋਣ ਕਮਿਸ਼ਨ ਕਹੀ ਜਾਂਦਾ ਤਾਲੇ ਲੱਗੇ ਸੀ, ਇਹ ਕਹਿੰਦੇ ਟਰੰਕਾਂ ਤੱਕ ਦੀਆਂ ਕੁੰਜੀਆਂ ਲਾ ਕੇ ਉਹ ਖੋਲ ਲਏ। ਸੋ ਹੁਣ ਰੱਬ ਸੱਚ ਜਾਣਦਾ ਜਾਂ ਕੇਜਰੀਵਾਲ ਭਗਵੰਤ ਮਾਨ ਸੱਚ ਜਾਣਦਾ। ਜੀ ਜੀ, ਵਾਕਈ। ਅਗਲੀ ਦੀਪਕ ਜੀ ਗੱਲ ਕਰੀਏ, ਦਿੱਲੀ ਪਾਣੀਆਂ ਦੇ ਜ਼ਹਿਰ ਦਾ ਮੁੱਦਾ ਪੰਜਾਬ ਤੱਕ ਆ ਪਹੁੰਚਿਆ। ਬਿਲਕੁਲ ਜੀ, ਦਿੱਲੀ ਦੇ ਵਿੱਚ ਜਿਹੜਾ ਇਸ ਸਮੇਂ ਚੋਣ ਪ੍ਰਚਾਰ ਚੱਲ ਰਿਹਾ ਹੈ, ਉਹਦੇ ਵਿੱਚ ਜਮਨਾ ਦੇ ਵਿੱਚ ਜ਼ਹਿਰ ਮਿਲਾਉਣ ਵਾਲਾ ਮੁੱਦਾ ਖੂਬ ਵੱਡਾ ਹੋ ਗਿਆ। ਅਰਵਿੰਦ ਕੇਜਰੀਵਾਲ ਨੇ ਪਹਿਲਾਂ ਇੰਝ ਸਮਝਾਇਆ ਕਿ ਜਿਵੇਂ ਟਰੈਲੀਆਂ ਭਰ ਕੇ ਨਾਇਬ ਸੈਣੀ ਨੇ ਜ਼ਹਿਰ ਪਾਤਾ ਹੋਵੇ ਤੇ ਲਓ ਜੀ ਅਸਾਂ ਮਰ ਚੱਲੇ। ਤੇ ਨਰਿੰਦਰ ਮੋਦੀ ਸਿਰਾ ਲਾਉਂਦੇ ਨੇ ਕਿ ਉਹ ਕਹਿੰਦੇ ਜੀ ਮੈਂ ਵੀ ਇਹੀ ਪਾਣੀ ਪੀਣਾ ਹੈ ਨਾ। ਤੇ ਉਧਰ ਨਾਇਬ ਸੈਣੀ ਨੇ ਚੂੜੀਆਂ ਭਰ ਕੇ ਵੀ ਦਿਖਾਤਾ। ਫਿਰ ਜਦੋਂ ਬੁਲਾਇਆ ਚੋਣ ਕਮਿਸ਼ਨ ਨੇ ਤਾਂ 3 ਬੋਤਲਾਂ ਭਰ ਕੇ ਲੈ ਗਏ ਜੀ ਅਰਵਿੰਦ ਕੇਜਰੀਵਾਲ। ਉਹ ਕਹਿੰਦੇ ਜੀ ਕਿ ਜਿੱਦਣ ਅਸੀਂ ਇਹ ਗੱਲ ਦਾ ਖੁਲਾਸਾ ਕੀਤਾ ਸੀ, ਰੌਲਾ ਪਾਇਆ, ਇਹ ਸਾਡੇ ਰੌਲਾ ਪਾਉਣ ਤੋਂ ਬਾਅਦ ਜ਼ਹਿਰ ਘਟ ਗਿਆ ਜੀ, ਨਹੀਂ ਤਾਂ ਬਹੁਤ ਚੜਿਆ ਵਾ ਸੀ। ਮਤਲਬ ਇਹ ਕਿਹੜਾ ਸਾਪੜਾ ਜ਼ਹਿਰ ਆ ਜਿਹੜਾ ਤੁਸੀਂ ਮੂੰਹ ਨਾਲ ਚੂਸ ਲਿਆ, ਹੈ ਨਾ। ਮਤਲਬ ਕਿ ਇਹੋ ਜਿਹੇ ਡਰਾਮੇ। ਉਹ ਅਸਲ ਦੇ ਵਿੱਚ ਤਾਂ ਇਹ ਸਹੀ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਇਹ ਸਵਾਲ ਚੁੱਕਦੇ ਕਿ ਦਿੱਲੀ 'ਚ ਜਿਹੜਾ ਇਹ ਪਾਣੀ ਐਂਟਰ ਕਰ ਰਿਹਾ ਜੀ ਹਰਿਆਣਾ ਵਾਲੇ ਪਾਸੇ, ਉਹਦੇ ਵਿੱਚ ਜਿਹੜਾ ਗੰਦਾ ਨਾਲਿਆਂ ਦਾ ਪਾਣੀ ਪੈਂਦਾ, ਸੀਵਰੇਜ ਦਾ ਪਾਣੀ ਪੈਂਦਾ, ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਪੈਂਦਾ, ਉਹਦੇ ਕਾਰਨ ਸਾਡਾ ਪਾਣੀ ਜ਼ਹਿਰੀ ਹੋ ਰਿਹਾ। ਪਰ ਉਹ ਨਾਲ ਇਹ ਵੀ ਦੱਸਣਾ ਪਊਗਾ ਕਿ ਦਿੱਲੀ ਦਾ ਕਿੰਨਾ ਕੁਝ ਗੰਦ ਉਹ 'ਚ ਪੈਂਦਾ, ਉਹ ਵੀ ਦੱਸ ਦਿਓ ਨਾ। ਕਿ ਉਹ ਦਿੱਲੀ ਨੂੰ, ਕਿਉਂਕਿ ਉਹ ਰਾਹੁਲ ਗਾਂਧੀ ਵੀ ਪਹੁੰਚ ਗਏ ਸੀਗੇ ਆਪਣੀ ਰਾਜਨੀਤੀ ਕਰਨ। ਉਹ ਕਹਿੰਦੇ ਜੀ ਕੇਜਰੀਵਾਲ ਜੀ ਤੁਸੀਂ ਤਾਂ ਕਹਿੰਦੇ ਸੀ ਮੈਂ ਡੁਬਕੀ ਲਾਉਂਗਾ ਇਸ ਜਮਨਾ ਦੇ ਵਿੱਚ, ਕਿ ਲਾਓ ਦੇਖੋ ਹੁਣ ਕਹੀ ਜੇ ਜਮਨਾ। ਸੋ ਉਹ ਵੀ ਪਹਿਲੂ ਸੀ। ਪਰ ਜਦੋਂ ਚੋਣ ਕਮਿਸ਼ਨ ਦੇ ਕੋਲ 3 ਬੋਤਲਾਂ ਲੈ ਕੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ 7 PBM ਓਮੈਨੀਓ ਜਾਂ ਭਾਰੀ ਧਾਤਾਂ ਜਾਂ ਉਹ ਕੈਮੀਕਲ ਨੇ ਜਿਹਦੇ ਕਾਰਨ ਪਾਣੀ ਵਰਤੋਂਯੋਗ ਨਹੀਂ ਹੈਗਾ, ਕਿ ਇਹ ਤਾਂ ਜ਼ਹਿਰੀ ਪਾਣੀ ਹੈ, ਕੈਮੀਕਲ ਯੁਕਤ ਜ਼ਹਿਰੀ ਪਾਣੀ ਹੈ। ਸੋ ਉਸ ਸਮੇਂ ਉਹ ਨਾਲ ਆਪਣੇ 2 ਮੁੱਖ ਮੰਤਰੀ ਲੈ ਕੇ ਗਏ ਅਰਵਿੰਦ ਕੇਜਰੀਵਾਲ। ਇੱਕ ਮੁੱਖ ਮੰਤਰੀ ਆਤਸ਼ੀ, ਦੂਜੇ ਮੁੱਖ ਮੰਤਰੀ ਭਗਵੰਤ ਮਾਨ। ਚੰਗਾ ਲੱਗਿਆ ਕਿ ਭਗਵੰਤ ਮਾਨ ਜੀ ਨੂੰ ਮੁੜ ਕੇ ਜ਼ਹਿਰੀ ਪਾਣੀਆਂ ਦਾ ਮੁੱਦਾ ਯਾਦ ਆਇਆ। ਤੇ ਪਰ ਪੰਜਾਬ ਪੁੱਛਣਾ ਚਾਹ ਰਿਹਾ ਸੀਗਾ ਇਸ ਘਟਨਾ ਤੋਂ ਬਾਅਦ ਕਿ ਮੁੱਖ ਮੰਤਰੀ ਜੀ ਤੁਸੀਂ ਦਿੱਲੀ ਦੇ ਲੋਕਾਂ ਦੇ ਲਈ ਤਾਂ ਇੰਨੇ ਫਿਕਰਮੰਦ ਹੋ ਕੇ ਉਹਨਾਂ ਦੀਆਂ ਜਿਹੜੀਆਂ ਬੋਤਲਾਂ ਭਰ ਕੇ ਲੈ ਕੇ ਉਹਨਾਂ ਨਾਲ ਤੁਰ ਪਏ, ਪੰਜਾਬ ਦੇ ਪਾਣੀਆਂ ਦੀ ਵੀ ਕਦੇ ਸਾਰ ਲੈ ਲਓ। ਮੈਂ ਨਹੀਂ ਕਹਿੰਦਾ ਕਿ ਤੁਸੀਂ ਜ਼ਹਿਰੀ ਕੀਤੇ ਨੇ। ਦੇ ਲਈ ਪਿਛਲੀਆਂ ਸਾਰੀਆਂ ਸਰਕਾਰਾਂ ਦੀਆਂ ਨੀਤੀਆਂ ਬਰਾਬਰ ਜ਼ਿੰਮੇਵਾਰ ਨੇ। ਜੋ ਕੁਛ ਸਾਡੇ ਦਰਿਆਵਾਂ 'ਚ ਗਿਰ ਰਿਹਾ, ਜੋ ਬੁੱਢਾ ਦਰਿਆ ਜਿਵੇਂ ਗੰਦਾ ਨਾਲਾ ਬਣਿਆ ਤੇ ਜਾਂ ਬਾਕੀ ਸਾਡੇ ਨਦੀਆਂ ਨਾਲੇ ਜਿਸ ਤਰ੍ਹਾਂ ਜ਼ਹਿਰੀ ਹੋ ਗਏ ਨੇ। ਪਰ ਜਨਾਬ ਹੁਣ ਤੁਸੀਂ ਮੁਖੀ ਹੋ, 4 ਸਾਲਾਂ 'ਚ ਤੁਹਾਨੂੰ ਇੱਥੇ ਤਾਂ ਦਿਖਿਆ ਨਹੀਂ ਪਾਣੀ ਗੰਦਲਾ, ਉੱਥੇ ਦਿਖ ਗਿਆ। ਤੇ ਉਰੇ ਜਦੋਂ ਆਵਾਜ਼ ਉੱਠਦੀ ਹੈ ਬੁੱਢੇ ਦਰਿਆ ਵਾਲੇ ਮਸਲੇ ਤੇ ਧਰਨਾ ਲੱਗਦਾ ਤਾਂ ਤੁਹਾਡੀ ਪੁਲਿਸ ਉਹਨਾਂ ਨੂੰ ਭਜਾਉਣ ਜਾਂਦੀ ਹੈ। ਜੀਰਾ ਸ਼ਰਾਬ ਫੈਕਟਰੀ ਵਾਲੇ ਮਾਮਲੇ ਤੇ ਤੁਸੀਂ ਕੀ ਕੁਛ ਕੀਤਾ। ਸੋ ਇਸ ਲਈ ਇਹ ਪਹਿਲੂ ਹੁਣ ਦਿੱਲੀ ਦੀ ਬਜਾਏ ਪੰਜਾਬ ਦੀ ਸਫਾ 'ਚ ਵੀ ਆ ਗਿਆ ਤੇ ਪੰਜਾਬ ਦੀ ਰਾਜਨੀਤਿਕ ਤਰ੍ਹਾਂ ਉੱਥੇ ਵੀ ਇਹ ਮੁੱਦਾ ਚੁੱਕਣ ਲੱਗੀਆਂ ਨੇ। ਅੱਛਾ, ਦੂਸਰਾ ਪਹਿਲੂ ਸੱਚਾਈ ਇਹ ਵੀ ਹੈ ਕਿ ਸਾਡੀ ਰਾਜਨੀਤੀ ਅਜਿਹੀ ਹੋ ਗਈ ਕਿ ਨਾ ਤਾਂ ਦਰਿਆ ਸਾਫ਼ ਹੋ ਰਹੇ ਨੇ, ਨਾ ਨਦੀਆਂ ਸਾਫ਼ ਹੋ ਰਹੀਆਂ ਨੇ, ਨਾ ਸਾਡੇ ਸ਼ੁੱਧ ਪਾਣੀ ਵਾਲੇ ਨਾਲੇ ਸਾਫ਼ ਹੋ ਰਹੇ ਨੇ, ਨਾ ਸਾਡੀ ਰਾਜਨੀਤੀ ਸਾਫ਼ ਹੋ ਰਹੀ ਹੈ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਂ ਦੇ ਉੱਤੇ ਨੋਟ ਬਹੁਤ ਸਾਫ਼ ਹੋ ਗਏ ਜਨਾਬ। ਪ੍ਰੋਜੈਕਟ ਬਣੇ ਜਮਨਾ ਸਾਫ਼ ਕਰਨ ਦੇ, ਅਰਬਾਂ ਖਰਬਾਂ ਦੇ ਪ੍ਰੋਜੈਕਟ ਬਣੇ ਤੇ ਉਹ ਪੈਸਾ ਕਿੱਥੇ ਜਾਂਦਾ ਸਾਨੂੰ ਨਹੀਂ ਸਮਝ ਆਉਂਦੀ, ਹੈ ਨਾ। ਗੰਗਾ ਮਈਆ ਦੀ ਸਫਾਈ ਦੇ ਨਾਂ ਤੇ ਬਹੁਤ ਪ੍ਰੋਜੈਕਟ ਬਣੇ ਤੇ ਕਿੰਨਿਆਂ ਨੇ ਉਹ 'ਚੋਂ ਆਪਣੀ ਰਾਜਨੀਤੀ ਚਮਕਾ ਲਈ, ਪਰ ਗੰਗਾ ਸਾਫ਼ ਨਹੀਂ ਹੋਈ। ਇੱਥੇ ਬੁੱਢੇ ਦਰਿਆ ਦੇ ਨਾਂ ਦੇ ਉੱਤੇ ਸਫਾਈ ਦੇ ਨਾਂ ਤੇ ਕਿੰਨੇ ਪ੍ਰੋਜੈਕਟ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਬਣਦੇ ਆਏ, ਉਹ ਪੈਸੇ ਕਿੱਥੇ ਜਾਂਦੇ ਨੇ, ਕੌਣ ਛਕ ਜਾਂਦਾ, ਪਰ ਦਰਿਆ ਸਾਫ਼ ਨਹੀਂ ਹੁੰਦੇ। ਸੋ ਇਸ ਲਈ ਨਾ ਰਾਜਨੀਤੀ ਸਾਫ਼ ਹੁੰਦੀ ਹੈ, ਨਾ ਦਰਿਆ ਸਾਫ਼ ਹੁੰਦੇ ਨੇ। ਪਰ ਉਸ ਗੰਦਲੀ ਰਾਜਨੀਤੀ ਦੇ ਵਿੱਚ ਇਹ ਕਈ ਲੋਕ ਤਰ ਜਾਂਦੇ ਨੇ ਤੇ ਉਲਟਾ ਨੋਟ ਹੀ ਸਾਫ਼ ਹੋ ਰਹੇ ਨੇ ਜਨਾਬ। ਇਸ ਲਈ ਦਿੱਲੀ ਦੇ ਜ਼ਹਿਰੀ ਪਾਣੀਆਂ ਦਾ ਮੁੱਦਾ ਪੰਜਾਬ ਤੱਕ ਅੱਪੜ ਗਿਆ। ਸਵਾਲ ਤਾਂ ਹੋਣਗੇ ਫਿਰ। ਜੀ ਜੀ, ਬਿਲਕੁਲ। ਜਾਂਦੇ ਜਾਂਦੇ ਗੱਲ ਕਰ ਲਈਏ ਦੀਪਕ ਜੀ, ਜਿਹੜਾ ਪਰੋਲ ਤੇ ਛੱਡਿਆ ਇਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ, ਉਹ ਹੁਣ ਆ ਕੇ ਕਹਿੰਦਾ ਆ ਜਿਹੜਾ ਰਾਮ ਰਹੀਮ ਵੀ ਕਹਿੰਦਾ ਕੋਹਲੀ ਨੂੰ ਕ੍ਰਿਕਟ ਮੈਚ ਸਿਖਾਉਂਦਾ ਰਿਹਾ, ਇਸੇ ਨੇ ਸਿਖਾਈ ਆ। ਇਹ ਕੋਈ ਨਵਾਂ ਦਾਵਾ ਨਹੀਂ ਹੈ ਰਾਜਕਰਨ ਜੀ।
ਅੱਜ ਤੋਂ 7-8 ਸਾਲ ਪਹਿਲਾਂ ਵੀ ਗੁਰਮੀਤ ਸਿੰਘ ਰਾਮ ਰਹੀਮ ਜਿਹੜਾ ਸਿਰਸਾ ਮੁਖੀ ਨੇ ਦਾਅਵਾ ਕੀਤਾ ਸੀ। ਅੱਜ ਕੱਲ ਉਹ ਚੁਣਾਵੀ ਪੈਰੋਲ ਤੇ ਨੇ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਉਸ ਨੂੰ ਬਾਰ-ਬਾਰ ਪੈਰੋਲ ਮਿਲਦੀ ਆ ਔਰ ਹਰ ਵਾਰ ਚੋਣਾਂ ਦੇ ਨੇੜੇ ਤੇੜੇ ਜਾ ਕੇ ਪੈਰੋਲ ਮਿਲਦੀ ਆ। 12ਵੀਂ ਪੈਰੋਲ ਹੈ ਤੇ 12 ਦੇ ਵਿੱਚੋਂ ਇੱਕ ਦਿਨ ਦੀਆਂ 2 ਪੈਰੋਲ ਜੇ ਕੱਢ ਦਵਾਂ ਤਾਂ ਸਹੀ ਮਹੀਨੇ 'ਚ 10 ਪੈਰੋਲ ਨੇ, ਤੇ ਉਹਨਾਂ 10 ਪੈਰੋਲ ਦੇ ਵਿੱਚੋਂ ਪਿਛਲੇ 3 ਸਾਲਾਂ ਦੇ ਵਿੱਚ ਮਤਲਬ ਕਿ ਜੇਕਰ ਮੈਂ 22, 23 ਤੇ 24 ਪੂਰਾ ਲਾਵਾਂ, 25 ਅਜੇ ਸ਼ੁਰੂ ਹੋਇਆ, ਉਹਨਾਂ 3 ਸਾਲਾਂ 'ਚ 322-23 ਦਿਨੋਂ ਬਾਹਰ ਹੈ, ਮਤਲਬ ਲਗਭਗ 1 ਸਾਲ ਪੂਰਾ ਪੈਰੋਲ ਤੇ 3 ਸਾਲਾਂ 'ਚੋਂ। ਸੋ ਇਹ ਸਾਰੀ ਸਥਿਤੀ ਦੇ ਵਿੱਚ ਜਿਹੜੀਆਂ ਉਹ 10 ਪੈਰੋਲ ਨੇ ਇੱਕ ਦਿਨ ਵਾਲੀ ਛੱਡਣ ਤੋਂ ਬਾਅਦ, ਉਹਨਾਂ 10 ਪੈਰੋਲ ਦੇ ਵਿੱਚੋਂ 7 ਪੈਰੋਲ 8 ਪੈਰੋਲ ਸਿੱਧੀਆਂ ਚੁਣਾਵੀ ਪੈਰੋਲ ਨੇ ਜਦੋਂ ਕੋਈ ਨਾ ਕੋਈ ਚੋਣ ਹੁੰਦੀ ਸੀ। ਤੇ ਹੁਣ ਵੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੇ ਹਰਿਆਣਾ ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਉਹਨੂੰ ਪੈਰੋਲ ਮਿਲੀ ਹੈ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਮੰਨਿਆ ਜਾ ਰਿਹਾ ਕਿ 5 ਤਰੀਕ ਤੋਂ ਬਾਅਦ ਉਹਨੇ ਸਰਸਾ ਛੱਡ ਦੇਣਾ, 5 ਤਰੀਕ ਤੱਕ ਉੱਥੋਂ ਬੈਠ ਕੇ ਗੋਟੀਆਂ ਪਿੱਟ ਕਰਨੀਆਂ। ਕੁਝ ਦਿਨਾਂ ਤਾਂ ਇਹ ਵੀ ਜਾਣਕਾਰੀ ਸਾਂਝੀਆਂ ਕਰ ਰਹੀਆਂ ਕਿ ਹਨੀਪ੍ਰੀਤ ਨੂੰ ਪਾਵਰ ਆਫ ਅਟਾਰਨੀ ਦੇਣ ਆਇਆ ਡੇਰਾ ਸਿਰਸਾ ਮੁਖੀ, ਇਸ ਲਈ ਸਰਸੇ ਆਇਆ ਕਿ ਸਿਰਸਾ ਡੇਰੇ ਦਾ ਸਾਰਾ ਪ੍ਰਬੰਧ ਚਾਰਜ ਭਾਗ ਉਹਨੂੰ ਸੌਂਪ ਦੇਣਾ। ਪਰ ਆਨਲਾਈਨ ਸਤਸੰਗ ਕਰਦਾ ਹੈ ਅੱਜ ਕੱਲ ਡੇਰਾ ਸਿਰਸਾ ਮੁਖੀ ਪੈਰੋਲ ਤੇ ਆਇਆ, ਤੇ ਆਨਲਾਈਨ ਸਤਸੰਗ ਦੇ ਵਿੱਚ ਉਹ ਕਹਿੰਦਾ ਵੀ ਪਾਕਿਸਤਾਨੀ ਖਿਡਾਰੀਆਂ ਨੂੰ ਕਲਮਾ ਰਾਹੀਂ ਟ੍ਰੇਨਿੰਗ ਮੈਂ ਦਿੱਤੀ, ਵਿਰਾਟ ਕੋਹਲੀ ਨੂੰ ਗੁਰਮੰਤਰ ਮੈਂ ਦਿੱਤਾ, ਤੇ ਕਹਿੰਦਾ ਕਿ ਮੇਰਾ ਸਿਖਾਇਆ ਇਹ ਖੇਡ ਰਿਹਾ। ਉਹ ਕਹਿੰਦਾ ਵੱਖਰੀ ਗੱਲ ਆ ਕਿ ਮੈਨੂੰ ਚੰਗਾ ਬਹੁਤ ਲੱਗਦਾ ਜਦੋਂ ਖਿਡਾਰੀ ਵੱਡੀਆਂ ਟੀਮਾਂ 'ਚ ਖੇਡਦੇ ਨੇ, ਵੱਡਾ ਨਾਮ ਖੱਟ ਲੈਂਦੇ ਨੇ, ਉਹ ਮੇਰਾ ਨਾਮ ਨਾ ਲੈਣ ਕੋਈ ਗੱਲ ਨਹੀਂ, ਕਹਿੰਦਾ ਪਰ ਮੈਨੂੰ ਤਾਂ ਸਾਰਾ ਪਤਾ, ਮੈਂ ਰਿਕਾਰਡ ਰੱਖਿਆ ਹੋਇਆ, ਕਹਿੰਦਾ ਮੈਂ ਟ੍ਰੇਨਿੰਗ ਦੀਆਂ ਵੀਡੀਓ ਸਾਂਭ ਕੇ ਰੱਖੀਆਂ ਹੋਈਆਂ। ਮਤਲਬ ਵਿਚਾਰੇ ਕੋਚ ਤਾਂ ਹੁਣ ਖੁੱਡੇ ਲੱਗੇ ਫਿਰ ਜਿਨ੍ਹਾਂ ਨੇ ਟ੍ਰੇਨਿੰਗ ਦਿੱਤੀ ਹੋਣੀ ਹੈ ਨਾ। ਤੇ ਸਮਝ ਨਹੀਂ ਆਉਂਦਾ ਕਿ ਵਿਰਾਟ ਕੋਹਲੀ ਨੇ ਕਿਉਂ ਨਹੀਂ ਫਿਰ ਕਦੇ ਕਿਹਾ ਕਿ ਮੇਰਾ ਜਿਹੜਾ ਇਹ ਸ਼ਤਕ ਹੈ ਜੀ, ਇਹ ਜਿਹੜਾ ਸਿਰਸਾ ਮੁਖੀ ਦੇ ਨਾਮ ਕਰਦਾ ਮੈਂ। ਰਾਜਕਰਨ ਜੀ, ਕਈ ਵਾਰ ਜਦੋਂ ਟੀਮ 'ਚ ਖੇਡਦੇ ਹੁੰਦੇ ਆ ਤਾਂ 11 ਖਿਡਾਰੀ ਜਾਂ 13-16 ਖਿਡਾਰੀ ਜਿੰਨੇ ਹੁੰਦੇ ਨੇ, ਉਹ ਵੱਖੋ-ਵੱਖ ਸੂਬਿਆਂ ਤੋਂ ਆਉਂਦੇ ਨੇ, ਵੱਖੋ-ਵੱਖ ਧਰਮਾਂ ਤੋਂ ਆਉਂਦੇ ਨੇ, ਵੱਖੋ-ਵੱਖ ਖਿੱਤਿਆਂ ਤੋਂ ਆਉਂਦੇ ਨੇ, ਔਰ ਉਹਨਾਂ ਦੀ ਕਿਸੇ ਨਾ ਕਿਸੇ 'ਚ ਆਸਥਾ ਹੋ ਸਕਦੀ ਹੈ। ਤੇ ਉਸ ਆਸਥਾ ਦੇ ਨਾਤੇ ਜਦੋਂ ਵਿਅਕਤੀ ਕੋਈ ਕਿਤੇ ਜਾਂਦਾ ਤਾਂ ਉਹਨਾਂ ਦੇ ਮਿੱਤਰ ਖਿਡਾਰੀ ਵੀ ਕਈ ਵਾਰ ਨਾਲ ਚਲੇ ਜਾਂਦੇ ਨੇ। ਇੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਸਿੱਖ ਸੰਤਾਂ ਦਾ ਡੇਰਾ, ਉੱਥੇ ਯੁਵਰਾਜ ਸਿੰਘ ਹੋਰੀ ਤੇ ਉਹਨਾਂ ਦਾ ਪਰਿਵਾਰ ਜਾਂਦਾ, ਤੇ ਯੁਵਰਾਜ ਸਿੰਘ ਦੇ ਨਾਲ ਭਾਰਤੀ ਕ੍ਰਿਕਟ ਟੀਮ ਦੇ 2-3 ਖਿਡਾਰੀ ਆਏ ਨੇ ਉੱਥੇ 1-2 ਵਾਰ। ਸੁਣ, ਇਹਦਾ ਮਤਲਬ ਇਹ ਥੋੜਾ ਕਿ ਉੱਥੇ ਚੇਲੇ ਬਣ ਗਿਆ। ਤੋ ਹੋ ਸਕਦਾ ਕਿ ਕਿਸੇ ਰਾਹੀਂ ਕਦੇ ਕੋਈ ਖਿਡਾਰੀ ਆਇਆ ਵੀ ਹੋਵੇ, ਹੈ ਗੁਰਮੰਤਰ ਨੂੰ ਕੀ ਕਹਿਣਾ ਹੀ ਹੈ, ਐਸੇ ਕੀਆ ਕਰੋ, ਐਸੇ ਕੀਆ ਕਰੋ, ਉਪਦੇਸ਼ ਦੇਣੇ ਹੁੰਦੇ ਨੇ, ਤਾਂ ਕੋਈ ਜਾਂ ਕੋਈ ਉਪਦੇਸ਼ ਵੀ ਦੇਤਾ ਹੋਊਗਾ, ਅੱਗੇ ਤੋਂ ਅਗਲੇ ਨੇ ਕਹਿੰਦਾ ਹੋਊਗਾ ਜੀ ਬਾਬਾ ਜੀ, ਹੈ ਨਾ। ਪਰ ਸਵਾਲ ਇਹ ਹੈ ਕਿ ਇਸ ਤਰ੍ਹਾਂ ਦਾ ਓਛਾ ਪ੍ਰਚਾਰ ਕਰਕੇ ਰਾਮ ਰਹੀਮ ਹਾਸਲ ਕੀ ਕਰਨਾ ਚਾਹੁੰਦਾ। ਅੱਜ ਤੋਂ 7-8 ਸਾਲ ਪਹਿਲਾਂ ਉਹਨੇ ਦਾਅਵਾ ਕੀਤਾ ਸੀਗਾ ਕਿ ਵਿਰਾਟ ਕੋਹਲੀ, ਜ਼ਹੀਰ ਖਾਨ, ਸ਼ਿਖਰ ਧਵਨ, ਯੂਸਫ ਪਠਾਨ ਵਰਗੇ ਖਿਡਾਰੀ ਵੀ ਮੇਰੇ ਤੋਂ ਟ੍ਰੇਨਿੰਗ ਲੈ ਚੁੱਕੇ ਨੇ। ਤੇ ਹੁਣ ਉਹ ਕਹਿ ਰਿਹਾ ਕਿ ਜਦੋਂ ਭਾਰਤ ਪਾਕਿਸਤਾਨ ਦਾ ਮੈਚ ਸੀਗਾ ਤਦ ਕਹਿੰਦਾ ਕਈ ਪਾਕਿਸਤਾਨੀ ਪਲੇਅਰ ਵੀ ਗੁਰਮੰਤਰ ਮਤਲਬ ਕਲਮਾ ਰਾਹੀਂ ਮੇਰੇ ਨਾਲ ਜੁੜੇ ਸੀਗੇ, ਤੇ ਵਿਰਾਟ ਕੋਹਲੀ ਤੇ ਇਹਨਾਂ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਦੀ ਮੇਰੇ ਕੋਲ ਵੀਡੀਓ ਪਈ ਹੈ। ਸੋ ਮੈਨੂੰ ਤਾਂ ਇਹ ਲੱਗਦਾ ਕਿ ਜਿਵੇਂ ਕਿਹਾ ਜਾ ਰਿਹਾ ਕਿ ਚੋਣਾਂ ਲਈ ਉਹਨੂੰ ਬਾਹਰ ਲਿਆਂਦਾ, ਉਹਨੂੰ ਲੱਗਦਾ ਕਿ ਕ੍ਰਿਕਟ ਪ੍ਰੇਮੀਆਂ ਦੀ ਵੋਟ ਵੀ ਮੈਂ ਕਿਸੇ ਪਾਸੇ ਪਵਾਉਣੀ ਹੈ, ਇਸ ਲਈ ਕੋਹਲੀ ਫੈਨਸ ਨੂੰ ਤਾਂ ਨਹੀਂ ਸਾਧ ਰਿਹਾ ਉਹ ਵੋਟਾਂ ਦੇ ਲਈ, ਹੁਣ ਇਹ ਤਾਂ ਰੱਬ ਜਾਣੇ ਦੀ, ਪਰ ਉਹਦੇ ਚਰਚਾ 'ਚ ਰਹਿਣ ਦੇ ਤਰੀਕੇ ਬੜੇ ਕਮਾਲ ਨੇ। ਹੁਣੇ ਉੱਥੇ ਮੈਚ ਸੀਗਾ ਨਾ, ਗਏ ਬਹੁਤ ਸੀ ਦਰਸ਼ਕ, ਤਾਂ ਉਹਨੂੰ ਲੱਗਾ ਹੋਣਾ ਵੀ ਇਹ ਸਾਰੀਆਂ ਵੋਟਾਂ ਹੀ ਆ, ਇਹ ਹੁਣ ਪਵਾ ਹੀ ਦਿੰਦੇ ਆ ਇਹ ਪਾਸੇ ਨੂੰ। ਜੀ ਬਹੁਤ ਧੰਨਵਾਦ ਦੀਪਕ ਜੀ, ਮਿਹਰਬਾਨੀ, ਮਿਲਦੇ ਆ ਜੀ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ।